ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ ਦਾ ਕੰਮ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀ 2 ਲੋਕੇਸ਼ਨਸ ਨੇ, ਸੈਂਟਾਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨਿੰਮਾ ਸਹੋਤਾ ਉਹਨਾਂ ਨੂੰ 209-277-1013 2092771013 ਅਤੇ ਨਾਲ ਹੀ ਇਸ ਪ੍ਰੋਗਰਾਮ ਸਪਾਂਸਰ ਕਰਦੇ ਨੇ ਜਗਤਾਰ ਸਿੰਘ ਨਾਨਪੁਰ ਜੀ ਯੂਨੀਅਨ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਾਵੇਰੀ ਜਲ ਵਿਵਾਦ ਦੇ ਉੱਤੇ ਸੁਪਰੀਮ ਕੋਰਟ ਨੇ ਤਮਿਲਨਾਡੂ ਦਾ ਹਿੱਸਾ ਘੱਟ ਕੀਤਾ। ਦੇਖੋ, ਇਹ ਵੀ ਬੜਾ ਪੁਰਾਣਾ ਜਲ ਵਿਵਾਦ ਆ। ਬਹੁਤ ਲੰਮੇ ਸਮੇਂ ਤੋਂ ਇਸ ਪਾਣੀ ਦੇ ਬਟਵਾਰੇ ਨੂੰ ਲੈ ਕੇ ਪਾਣੀ 'ਚ ਵਧਾਣੀ ਪਈ ਹੋਈ ਆ। ਇਹ ਵਿਵਾਦ ਮੇਰੇ ਖਿਆਲ ਦੇ ਨਾਲ 1890 ਤੋਂ ਸ਼ੁਰੂ ਹੋਇਆ, ਕਿਉਂਕਿ ਉਸ ਸਮੇਂ ਨਾ ਕਰਨਾਟਕ ਸੀਗਾ ਨਾ ਤਮਿਲਨਾਡੂ ਸੀਗਾ। ਇੱਕ ਮੈਸੂਰ ਰਿਆਸਤ ਹੁੰਦੀ ਸੀ ਜਿਹੜਾ ਅੱਜ ਦਾ ਕਰਨਾਟਕ ਆ, ਤੇ ਜਿਹੜਾ ਤਮਿਲਨਾਡੂ ਵਾਲਾ ਪਾਸਾ ਸੀਗਾ ਉਹ ਮਦਰਾਸ ਪ੍ਰੈਜ਼ੀਡੈਂਸੀ ਅਖਵਾਉਂਦਾ ਸੀਗਾ। ਉਦੋਂ ਤੋਂ ਇਹ ਵਿਵਾਦ ਤੁਰਿਆ ਆਉਂਦਾ। ਅੰਗਰੇਜ਼ਾਂ ਨੇ ਇਹਦਾ ਹੱਲ ਵੀ ਕੀਤਾ। 1924-25 ਦੇ ਵਿੱਚ ਇੱਕ ਸਮਝੌਤਾ ਹੋਇਆ ਸੀਗਾ, ਪਰ ਆਜ਼ਾਦੀ ਤੋਂ ਬਾਅਦ ਜਦੋਂ ਸੂਬਿਆਂ ਦਾ ਪੁਨਰਗਠਨ ਹੋਇਆ ਉਦੋਂ ਬਾਅਦ ਫਿਰ ਇਹ ਵਿਵਾਦ ਵੱਧ ਗਿਆ। ਤੇ ਉਦੋਂ ਬਾਅਦ ਹੋਇਆ ਕਿ ਇਹਦੇ ਵਿੱਚ 2 ਹੋਰ ਰਾਜ ਜੁੜ ਗਏ ਸੀਗੇ, ਕੇਰਲ ਤੇ ਪੁਡੂਚੇਰੀ। ਕਿਉਂਕਿ ਇਹ ਜਿਹੜੀ ਨਦੀ ਹੈ ਇਹ ਨਿਕਲ ਕੇ ਕਰਨਾਟਕ ਦੇ ਵਿੱਚੋਂ ਜਾ ਕੇ ਖਤਮ ਹੁੰਦੀ ਹੈ ਪੁਡੂਚੇਰੀ ਦੇ ਵਿੱਚ। ਫਿਰ ਉਹ ਵੀ ਆ ਕੇ ਇੱਥੇ ਦਾਅਵੇਦਾਰ ਬਣ ਗਏ। ਫਿਰ ਚਲਦਿਆਂ ਇਹ ਮਸਲਾ ਜਿਹੜਾ ਉਹ ਅਦਾਲਤਾਂ ਤੱਕ ਪਹੁੰਚਿਆ। ਫਿਰ ਟ੍ਰਿਬਿਊਨਲ ਬਿਠਾਇਆ ਗਿਆ ਇੱਕ, ਔਰ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀਗਾ। ਉਹਦੇ ਮੁਤਾਬਕ ਉਹਨੇ ਤਮਿਲਨਾਡੂ ਦੇ ਹੱਕ 'ਚ ਇਹ ਫੈਸਲਾ ਦਿੱਤਾ ਸੀਗਾ ਕਿ ਇਹਨਾਂ ਨੂੰ 419 ਜਿਹੜਾ ਉਹ ਪਾਣੀ ਦੀ 419,000 ਮਿਲੀਅਨ ਕਿਊਬਿਕ ਫੀਟ। ਸੋ ਫਿਰ ਕਰਨਾਟਕ ਦੇ ਹਿੱਸੇ ਉਹਨਾਂ ਦਿੱਤਾ ਸੀਗਾ 270,000 ਮਿਲੀਅਨ ਕਿਊਬਿਕ ਫੀਟ। ਕੇਰਲ ਦੇ ਹੱਕ 'ਚ ਦਿੱਤਾ ਸੀਗਾ 30,000 ਮਿਲੀਅਨ ਕਿਊਬਿਕ ਫੀਟ। ਪੁਡੂਚੇਰੀ ਨੂੰ ਦਿੱਤਾ ਸੀਗਾ ਉਹਨਾਂ ਨੇ 7,000 ਮਿਲੀਅਨ ਕਿਊਬਿਕ ਫੀਟ। ਇਸ ਤਰ੍ਹਾਂ ਪਾਣੀ ਦਾ ਇੱਕ ਬਟਵਾਰਾ ਕੀਤਾ ਸੀ ਟ੍ਰਿਬਿਊਨਲ ਨੇ। ਤਾਂ ਫਿਰ ਹੋਇਆ ਕਿ ਜਿਹੜਾ ਇਹ ਫੈਸਲਾ ਸੀਗਾ ਇਹਨੂੰ ਵੀ ਚੁਣੌਤੀ ਦੇ ਦਿੱਤੀ ਗਈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਹਾਲਾਂਕਿ ਇਸ ਫੈਸਲੇ ਨੂੰ ਨੋਟੀਫਾਈਡ ਕਰ ਦਿੱਤਾ ਸੀਗਾ, ਪਰ ਬਾਵਜੂਦ ਇਸ ਦੇ ਕਿ ਇਹਨੂੰ ਨੋਟੀਫਾਈਡ ਕਰ ਦਿੱਤਾ ਗਿਆ ਸੀਗਾ, ਇਹ ਜਦੋਂ ਮਸਲਾ ਸੁਪਰੀਮ ਕੋਰਟ 'ਚ ਚਲੇ ਗਿਆ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਸੀ ਕੇਂਦਰ ਵਾਲਾ ਉਹ ਫਿਰ ਉੱਥੇ ਧਰੇ ਦਾ ਧਰਾਇਆ ਰਹਿ ਗਿਆ। ਹੁਣ ਜਿਹੜਾ ਨਵਾਂ ਫੈਸਲਾ ਆਇਆ, ਇਸ ਫੈਸਲੇ ਦੇ ਵਿੱਚ ਜਿਹੜਾ ਟ੍ਰਿਬਿਊਨਲ ਦਾ ਫੈਸਲਾ ਸੀ ਉਹਨੂੰ ਪਲਟਿਆ ਗਿਆ, ਔਰ ਹੁਣ ਇਹ ਕਰ ਦਿੱਤਾ ਗਿਆ ਕਿ ਤਮਿਲਨਾਡੂ ਜਿਹੜਾ ਆ ਉਹਨੂੰ ਸਿਰਫ ਤੇ ਸਿਰਫ 177 TMC ਯਾਨੀ 177,000 ਮਿਲੀਅਨ ਕਿਊਬਿਕ ਪਾਣੀ ਹੈ ਜਿਹੜਾ ਉਹ ਮਿਲਿਆ ਕਰੇਗਾ, ਮਿਲੀਅਨ ਕਿਊਬਿਕ ਫੀਟ ਪਾਣੀ ਮਿਲਿਆ ਕਰੇਗਾ। ਬਾਕੀ ਕੁਛ ਪੁਡੂਚੇਰੀ ਦਾ ਹਿੱਸਾ ਜਿਹੜਾ ਉਹ ਰੱਖ ਦਿੱਤਾ ਗਿਆ, ਕੇਰਲ ਦਾ ਰੱਖ ਦਿੱਤਾ ਗਿਆ। ਯਾਨੀ ਇਹਦੇ 'ਚ ਫਾਇਦਾ ਸਭ ਤੋਂ ਜ਼ਿਆਦਾ ਹੋਇਆ ਕਰਨਾਟਕ ਨੂੰ। ਔਰ ਕਰਨਾਟਕ ਦੀ ਦਲੀਲ ਕੀ ਸੀਗੀ? ਕਰਨਾਟਕ ਦੀ ਦਲੀਲ ਇਹ ਸੀਗੀ ਕਿ ਟ੍ਰਿਬਿਊਨਲ ਨੇ ਇਹ ਨਹੀਂ ਵੇਖਿਆ ਕਿ ਹੁਣ ਪਾਣੀ ਦੀ ਸਾਨੂੰ ਲੋੜ ਕਿੰਨੀ ਆ। ਉਹਨੇ ਪਿਛਲੇ ਅੰਕੜੇ ਚੱਕੇ ਔਰ ਉਹਨਾਂ ਅੰਕੜਿਆਂ ਤੇ ਫੈਸਲਾ ਕਰ ਦਿੱਤਾ ਕਿ ਹਾਂਜੀ ਇੰਨਾ ਪਾਣੀ ਹੈ, ਇੰਨਾ ਵੰਡ ਦੇਣਾ, ਪਰ ਸਾਡੀ ਹੁਣ ਜ਼ਰੂਰਤ ਵੱਧ ਗਈ ਹੈ, ਸਾਨੂੰ ਆਪ ਨੂੰ ਪਾਣੀ ਵਧੇਰੇ ਚਾਹੀਦਾ। ਤਾਂ ਉਸ ਦਲੀਲ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਠੀਕ ਹੈ ਭਾਈ, ਉਹਨਾਂ ਦੀਆਂ ਜ਼ਰੂਰਤਾਂ ਵੱਧ ਗਈਆਂ। ਹਾਂ, ਇਸ ਨਦੀ ਤੇ, ਕਿਉਂਕਿ ਇੱਕ ਨਦੀ ਹੈ, ਇਸ ਨਦੀ ਤੇ ਕਿਸੇ ਇੱਕ ਰਾਜ ਦਾ ਹੱਕ ਨਹੀਂ ਹੋ ਸਕਦਾ। ਜੇ ਕਰਨਾਟਕ ਆਖੇ ਕਿ ਸਾਡੀ ਸਟੇਟ ਚੋਂ ਨਿਕਲਦੀ ਹੈ ਤੇ ਸਾਡਾ ਹੱਕ ਆ, ਜੇ ਪੁਡੂਚੇਰੀ ਵਾਲੇ ਆਖਣ ਕਿ ਸਾਡੇ 'ਚ ਆ ਕੇ ਖਤਮ ਹੁੰਦੀ ਹੈ, ਏਦਾਂ ਦੀ ਗੱਲ ਨਹੀਂ ਚੱਲੇਗੀ। ਅਸਲ ਦੇ ਵਿੱਚ ਇਹਦੇ ਤੇ ਹੱਕ ਕਿਸੇ ਦਾ ਨਹੀਂ,
ਹਾਂ ਵੰਡਵਾ ਪਾਣੀ ਹੈ ਜਿਹੜਾ ਉਹ ਸਾਰਿਆਂ ਨੂੰ ਮਿਲੂਗਾ, ਪਰ ਉਹਦੇ 'ਚ ਇਹ ਦਲੀਲ ਮੰਨੀ ਗਈ ਆ ਕਿ ਸਭ ਤੋਂ ਪਹਿਲਾਂ ਕਰਨਾਟਕ ਦੀ ਜ਼ਰੂਰਤ ਵੇਖੀ ਜਾਊਗੀ ਕਿ ਉਹਨਾਂ ਦੀ ਜ਼ਰੂਰਤ ਕਿੰਨੀ ਆ, ਤੇ ਕਰਨਾਟਕ ਇਹਦੇ 'ਚ ਫਾਇਦੇ 'ਚ ਰਹਿ ਗਿਆ। ਹੁਣ ਕਿਉਂਕਿ ਇਸ ਮੁੱਦੇ ਤੇ ਭਾਵਨਾਵਾਂ ਜਿਹੜੀਆਂ ਬਹੁਤ ਜ਼ਬਰਦਸਤ ਤਰੀਕੇ ਨਾਲ ਭੜਕਦੀਆਂ, ਆ ਥੋੜਾ ਸਮਾਂ ਪਹਿਲਾਂ ਵੀ ਹਿੰਸਾ ਚੱਲੀ ਸੀਗੀ ਦੋਨਾਂ ਸਟੇਟਾਂ ਦੇ ਵਿੱਚ, ਉੱਥੇ ਹੁਣ ਯਕਦਮ ਅਲਰਟ ਤੇ ਚਲੀ ਗਈ ਆ ਪੁਲਿਸ, ਬਹੁਤ ਵੱਡੇ ਪੱਧਰ ਤੇ ਪੁਲਿਸ ਜਿਹੜੀ ਆ ਡਿਪਲੋਏ ਕੀਤੀ ਗਈ ਆ, ਤਿਆਰੀਆਂ ਕੀਤੀਆਂ ਗਈਆਂ ਕਿ ਇਹ ਦੋਹਾਂ ਸੂਬਿਆਂ ਦਾ ਜਿਹੜਾ ਟਕਰਾਅ ਇੱਕ ਵਾਰੀ ਫੇਰ ਤੋਂ ਚਾਲੂ ਨਾ ਹੋ ਜਾਵੇ। ਬਹਰਹਾਲ ਕਰਨਾਟਕ ਦੇ ਵਿੱਚ ਖੁਸ਼ੀ ਹੈ, ਤਮਿਲਨਾਡੂ ਦੇ ਵਿੱਚ ਮਾਤਮ ਹੈ। ਅੱਗੇ ਕੀ ਹੋਏਗਾ ਕੁਛ ਨਹੀਂ ਕਿਹਾ ਜਾ ਸਕਦਾ, ਪਰ ਇੱਕ ਚੀਜ਼ ਦੇਖਣ ਵਾਲੀ ਹੈ ਕਿ ਆਹੀ ਜਿਹੜੀ ਦਲੀਲ ਆ ਇਹ ਪੰਜਾਬ ਕਿਉਂ ਨਹੀਂ ਦੇ ਸਕਿਆ ਅੱਜ ਤੱਕ ਸੁਪਰੀਮ ਕੋਰਟ 'ਚ। ਇਹ ਰਹਿ ਕੇ ਸਵਾਲ ਮੇਰੇ ਜ਼ਹਿਨ ਦੇ ਵਿੱਚ ਨਾ ਬੁੱਚੀਆਂ ਪਾ ਰਿਹਾ, ਜਿੱਦਾਂ ਗੇਂਦ ਨਹੀਂ ਬੁੜਕਦੀ। ਇਹੀ ਦਲੀਲ ਪੰਜਾਬ ਹੀ ਤੇ ਦੇ ਸਕਦਾ ਸੀਗਾ ਨਾ ਕਿ ਜਿਹੜੀ ਵੰਡ ਪਾਣੀ ਦੀ ਤੁਸੀਂ 1970 'ਚ ਕੀਤੀ, 75 'ਚ ਕੀਤੀ ਆ, ਜਾਂ ਫਿਰ 80 'ਚ ਕਰਦੇ ਹੋ ਆ ਕੇ, ਉਸ ਪਾਣੀ ਦੀ ਦੁਬਾਰਾ ਪੈਮਾਇਸ਼ ਤੇ ਕਰਕੇ ਦੇਖੋ ਕਿ ਕੀ ਪੰਜਾਬ ਕੋਲ ਓਨਾ ਪਾਣੀ ਹੈ ਅੱਜ ਦੀ ਘੜੀ, ਔਰ ਕੀ ਪੰਜਾਬ ਦੀਆਂ ਜ਼ਰੂਰਤਾਂ 70 ਵਾਲੇ ਦਹਾਕੇ ਦੀਆਂ ਜਾਂ 80 ਵਾਲੇ ਦਹਾਕੇ ਦੀਆਂ। ਹੁਣ ਤੇ ਜ਼ਰੂਰਤਾਂ ਵਧੀਆਂ, ਘਟੀਆਂ ਤੇ ਕੋਈ ਨਹੀਂ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸਮ੍ਰਿਤੀ ਇਰਾਨੀ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ 'ਚ ਜਾ ਕੇ ਵੀ ਕਹਿੰਦੇ ਖੜਕਣ ਲੱਗੀ। ਇਸ ਵਿਸ਼ੰਦੀ ਦੀ ਖੜਕਦੀ ਰਹਿੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਇਹਨੇ ਆਪਣਾ ਕੈਰੀਅਰ ਜਿਹੜਾ ਸੀਗਾ ਉਹ 9 ਸੱਸ ਵਾਲੇ ਸੀਰੀਅਲ ਤੋਂ ਸ਼ੁਰੂ ਕੀਤਾ ਸੀ, ਤੇ ਉਸ ਸਾਰੇ ਸੀਰੀਅਲ ਦੇ ਵਿੱਚ ਇੱਕੋ ਹੀ ਕੰਟੈਂਟ ਸੀਗਾ ਨਾ, ਖੜਕਾ ਤੜਕਾ ਰਹੇ। ਉਹ ਖੜਕਾ ਤੜਕਾ ਵਾਲੇ ਕੰਮ ਹੈ ਜਿਹੜੇ ਉਹ ਇੱਥੇ ਵੀ ਚੱਲਦੇ। ਬੀਬੀ ਟਿਕੀ ਕਿਹੜੇ ਮੰਤਰਾਲੇ 'ਚ ਹੈ, ਪਹਿਲਾਂ ਇਹਨੂੰ ਬਣਾਇਆ ਸਿੱਖਿਆ ਮੰਤਰੀ, ਤੇ ਇਹਦੀ ਆਪ ਦੀ ਡਿਗਰੀ ਦਾ ਹੀ ਰੌਲਾ ਪੈ ਗਿਆ। ਉਹ ਕਹਿੰਦੇ ਬੀਬੀ ਤੇ ਆਪ ਜੱਜ ਨਾਲ ਸਿੱਖੀ ਨਹੀਂ ਹੈ, ਕਿਸੇ ਨੂੰ ਕੀ ਸਿਖਾਊਗੀ। ਫਿਰ ਕੱਪੜਾ ਉਦਯੋਗ ਮੰਤਰਾਲੇ 'ਚ ਰਹੀ ਥੋੜਾ ਚਿਰ, ਉੱਥੇ ਵੀ ਇਹਦਾ ਰੌਲਾ ਪੈਂਦਾ ਰਿਹਾ। ਸਾੜੀਆਂ ਦੀ ਖਰੀਦੋ ਫਰੋਖਤ ਨੂੰ ਲੈ ਕੇ 70 ਲੱਖ ਰੁਪਈਆ ਸੀਗਾ ਜਿਹੜਾ ਉਹ ਆਪਣੇ ਦਫ਼ਤਰ ਤੇ ਖਰਚ ਕਰ ਲਿਆ, ਫਰਨੀਚਰ ਵਗੈਰਾ ਤੇ, ਉੱਥੇ ਵੀ ਰੌਲਾ ਪਿਆ। ਹੁਣ ਇਸ ਬੀਬੀ ਨੂੰ ਘੱਲਿਆ ਗਿਆ ਸੂਚਨਾ ਤੇ ਪ੍ਰਸਾਰਣ ਮੰਤਰਾਲੇ 'ਚ, ਇੱਥੇ ਵੀ ਲੱਲ ਜਿਹੜੇ ਆ ਉਹ ਮਾੜੇ ਦਿਸਦੇ ਪਏ ਆ। ਹੁਣ ਇੱਕ ਟਕਰਾਅ ਚੱਲ ਪਿਆ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ, ਕਿਹਦੇ ਨਾਲ? ਪ੍ਰਸਾਰ ਭਾਰਤੀ ਨਾਲ। ਪ੍ਰਸਾਰ ਭਾਰਤੀ ਕੀ ਹੈ? ਪ੍ਰਸਾਰ ਭਾਰਤੀ ਜਿਹਦੇ ਤਹਿਤ ਦੂਰਦਰਸ਼ਨ ਚੱਲਦਾ, ਜਾਂ ਜਿਹੜੀ ਤੁਸੀਂ ਸੁਣੀ ਹੋਣੀ ਆਕਾਸ਼ਵਾਣੀ। ਆਕਾਸ਼ਵਾਣੀ ਹਰੇਕ ਨੇ ਰੇਡੀਓ ਦੇ ਵਿੱਚ ਜ਼ਰੂਰ ਸੁਣੀ ਹੋਏਗੀ ਕਦੇ ਨਾ ਕਦੇ ਜ਼ਿੰਦਗੀ 'ਚ। ਸੋ ਆਕਾਸ਼ਵਾਣੀ ਤੇ ਦੂਰਦਰਸ਼ਨ ਉਹਨਾਂ ਦੇ ਵੱਡੇ ਕੇਂਦਰ ਹੈ। ਤਾਂ ਜਿਹੜੀ ਪ੍ਰਸਾਰ ਭਾਰਤੀ ਹੈ ਉਹ ਇਹੋ ਜਿਹੀ ਸੰਸਥਾ ਹੈ ਜਿਹੜੀ ਖੁਦ ਮੁਖਤਿਆਰ ਸੰਸਥਾ ਹੈ। ਹੋ ਕੀ ਰਿਹਾ ਦੇਖੋ, ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਪੁੱਠੀਆਂ ਛਾਲਾਂ ਮਾਰਦੇ ਆ। ਇਹਨਾਂ ਨੇ 2 ਪੱਤਰਕਾਰ, ਇਹਨਾਂ ਦੇ ਜਿਹੜੇ ਫੀਲਾ ਟਾਈਪ ਪੱਤਰਕਾਰ ਹੁੰਦੇ ਆ, ਚਮਚਾ ਟਾਈਪ ਪੱਤਰਕਾਰ, ਔਰ ਵੈਸੇ ਚਮਚੇ ਤੇ ਪੱਤਰਕਾਰਾਂ ਦਾ ਅੱਜ ਕੱਲ੍ਹ ਕੰਬੀਨੇਸ਼ਨ ਵੀ ਬੜਾ ਬੇਜੋੜਿਆ ਨਾ। ਇਹ ਲੰਡਨ 'ਚ ਗਏ ਸੀਗੇ, ਉੱਥੇ ਵੀ ਇਹ ਚਮਚੇ ਬੜੇ ਮਸ਼ਹੂਰ ਹੋ ਗਏ ਸੀਗੇ। ਤਾਂ ਇਹ ਜਿਹੜੇ 2 ਪੱਤਰਕਾਰ ਸੀਗੇ ਖਾਸ ਤੌਰ ਤੇ ਇਹਨਾਂ ਦੇ ਨੇੜਲੇ, ਇਹਨਾਂ ਨੇ ਪ੍ਰਸਾਰ ਭਾਰਤੀ ਨੂੰ ਕਿਹਾ ਕਿ ਦੋਵੇਂ ਬੰਦੇ ਫਿੱਟ ਕਰੋ, ਔਰ ਇਹਨਾਂ ਦੀ ਤਨਖਾਹ ਜਿਹੜੀ ਹੈ ਉਹ ਇੱਕ ਦੀ 1 ਕਰੋੜ ਰੱਖੋ ਔਰ ਦੂਸਰੇ ਦੀ 75 ਲੱਖ ਰੱਖੋ। ਹੁਣ ਪ੍ਰਸਾਰ ਭਾਰਤੀ ਵਾਲਿਆਂ ਨੇ ਅੱਗੇ ਦਵਾਈ ਪਾਈ, ਉਹ ਕਹਿੰਦੇ ਕਿ ਅਸੀਂ ਕਿਵੇਂ ਰੱਖ ਸਕਦੇ ਹਾਂ, ਸਾਡੇ ਜਿਹੜੇ ਪਹਿਲਾ ਕੰਮ ਇਹ ਆ ਜਿਹੜੇ ਅਸੀਂ ਇਸ ਤਰ੍ਹਾਂ ਠੇਕੇ ਤੇ ਰੱਖੇ ਆ, ਤੁਸੀਂ ਇੱਕ ਕਰਾਰ ਤਹਿਤ ਰੱਖ ਰਹੇ ਹੋ ਕਿ ਜਦੋਂ ਤੱਕ ਕੰਮ ਚੱਲਦਾ ਚਲਾਈ ਚਲੋ, ਤਾਂ ਜਿਹੜੇ ਸਾਡੇ ਦੂਸਰੇ ਠੇਕੇ ਤੇ ਕੰਮ ਕਰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਤੇ ਅਸੀਂ ਸਾਰੇ ਸਾਲ ਦੇ ਵਿੱਚ ਵੱਧ ਤੋਂ ਵੱਧ 1,60,000 ਰੁਪਇਆ ਤਨਖਾਹ ਦਿੰਦੇ ਪੂਰੇ ਸਾਲ ਦੀ। ਸਾਡੇ ਕੋਲ ਹੋਰ ਨਾ ਤੇ ਪੈਸਾ, ਨਾ ਸਾਡੇ ਕੋਲ ਹੋਰ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਆ ਕਿ ਅਸੀਂ ਏਡੀ ਵੱਡੀ ਇਹਨਾਂ ਨੂੰ ਤਨਖਾਹ ਦੇ ਸਕੀਏ। ਇਹ ਕਹਿੰਦੇ ਕਿ ਨਹੀਂ ਜੀ ਬੰਦੇ ਰੱਖ, ਇਹ ਬੀਬੀ ਦਾ ਮੰਤਰਾਲਾ ਕਹਿੰਦਾ। ਉਹਨਾਂ ਆਖਿਆ ਕਿ ਨਹੀਂ ਅਸੀਂ ਨਹੀਂ ਰੱਖਦੇ। ਉਹਨਾਂ ਨੇ ਫਿਰ ਹਵਾਲਾ ਦਿੱਤਾ, ਉਹ ਕਹਿੰਦੇ ਕਿ ਅਸੀਂ ਖੁਦ ਮੁਖਤਿਆਰ ਹਾਂ। ਖੁਦ ਮੁਖਤਿਆਰ ਤੋਂ ਭਾਵੇਂ ਆ ਕਿ ਜੇ ਕੋਈ ਰੱਦੋ ਬਦਲ ਹੋਣਾ ਵੀ ਆ ਉਹ ਉਪ ਰਾਸ਼ਟਰਪਤੀ ਦੇ ਜ਼ਰੀਏ ਹੋਣਾ, ਸਾਨੂੰ ਸਿੱਧੇ ਤੌਰ ਤੇ ਤੁਸੀਂ ਨਹੀਂ ਕਹਿ ਸਕਦੇ। ਉਹਨਾਂ ਨੇ ਗੱਲ ਹੀ ਨਿਬੇੜ ਦਿੱਤੀ ਹੈ ਕਿ ਫਿਰ ਮਸਲਾ ਜਿਹੜਾ ਉਹ ਉਪ ਰਾਸ਼ਟਰਪਤੀ ਕੋਲ ਜਾਵੇ, ਫਿਰ ਤੇ ਅਸੀਂ ਮੰਨੀਏ। ਜਦੋਂ ਅਸੀਂ ਖੁਦ ਮੁਖਤਿਆਰ ਫਿਰ ਤੁਸੀਂ ਸਾਨੂੰ ਆਰਡਰ ਨਹੀਂ ਦੇ ਸਕਦੇ। ਸੋ ਇਹਨਾਂ ਦੀ ਹੁਣ ਆਪਸ ਦੇ ਵਿੱਚ ਟਸਲਬਾਜ਼ੀ ਚੱਲਦੀ ਪਈ ਹੈ। ਪਰ ਬੀਬੀ ਨੇ ਜਾ ਕੇ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, 9 ਸੱਸ ਵਾਲਾ ਜਿਹੜਾ ਐਪੀਸੋਡ ਉੱਥੇ ਵੀ ਚਲਾ ਦਿੱਤਾ। ਹੁਣ ਅੱਗੇ ਦੇਖੋ ਕੀ ਬਣਦਾ, ਪਰ ਇਹਨਾਂ ਦਾ ਕੰਮ ਦੇਖੋ, ਕੰਮ ਕਰਨ ਦਾ ਢੰਗ ਦੇਖੋ ਕਿ 2 ਪੱਤਰਕਾਰ ਧੱਕੇ ਦੇ ਨਾਲ ਫਿੱਟ ਕਰਾ ਰਹੇ ਆ, ਔਰ ਉਹਨਾਂ ਨੂੰ ਖੁਦ ਮੁਖਤਿਆਰੀ ਜੇ ਦਿੱਤੀ ਹੈ ਤੇ ਖੁਦ ਮੁਖਤਿਆਰੀ ਵਰਤਣ ਦਿਓ, ਆਪਣੇ ਢੰਗ ਦੇ ਨਾਲ ਬੰਦੇ ਰੱਖਣ, ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ। ਪ੍ਰਸਾਰ ਭਾਰਤੀ ਤੇ ਵੈਸੇ ਹੀ ਵਿਚਾਰੀ ਜਿਹੜੀ ਆ ਉਹ ਅੱਜ ਕੱਲ੍ਹ ਪਛਾੜ ਭਾਰਤੀ ਬਣੀ ਪਈ ਹੈ, ਪਿਛੜ ਕੇ ਚੱਲਦੀ ਪਈ ਆ। ਜੇ ਇਸ ਤਰ੍ਹਾਂ ਤੁਸੀਂ ਇਨਫਲੂਐਂਸ ਕਰੋਗੇ ਤਾਂ ਫਿਰ ਤਾਂ ਰਹਿੰਦਾ ਖੁੰਦਾ ਵੀ ਬੜਾ ਗਰਕ ਹੋ ਜੂ ਇਹੋ ਜਿਹੇ ਸੰਸਥਾਨਾਂ ਦਾ। ਜੀ
ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਣਾ ਗੁਰਜੀਤ ਦੀਆਂ ਕੰਪਨੀਆਂ ਦੇ ਉੱਤੇ ਛਾਪੇਮਾਰੀ। ਦੇਖੋ ਅੱਜ ਸਵੇਰੇ ਸਵੇਰੇ ਨਾ ਜਦੋਂ ਇਹ ਖਬਰ ਆਈ ਸਾਰੇ ਪੰਜਾਬ ਨੇ ਇੱਕ ਵਾਰੀ ਰੋਟੀ ਟੁੱਕ ਛੱਡ ਕੇ ਇੱਧਰ ਅੱਖ ਲਾ ਲਈ ਟੈਲੀਵਿਜ਼ਨ ਚੈਨਲ ਤੇ, ਅੱਜ ਕੀ ਬਣੂ ਅੱਜ ਕੀ ਬਣੂ। ਤੇ ਲੋਕੀ ਕਹਿੰਦੇ ਕੁਛ ਨਹੀਂ ਬਣਨਾ, ਪਰ ਇੱਕ ਚੀਜ਼ ਬਣੂ। ਸਵੇਰ ਦੀ ਹੈਡਿੰਗ ਇਹ ਹੋਊਗੀ, ਰਾਣਾ ਗੁਰਜੀਤ ਮੁਸ਼ਕਲ ਦੇ ਵਿੱਚ। ਤੇ ਉਹੀ ਗੱਲ ਆ ਜੇ ਨਹੀਂ ਤੁਸੀਂ ਨਿਊਜ਼ ਪੋਰਟਲ ਦੇਖੋਗੇ ਉਹਨਾਂ ਦੇ ਵਿੱਚ ਇੱਕੋ ਹੀ ਹੈਡਿੰਗ ਹੈ ਕਿ ਰਾਣਾ ਗੁਰਜੀਤ ਮੁਸ਼ਕਲ 'ਚ। ਤੇ ਲੋਕੀ ਕਹਿੰਦੇ ਕਿ ਇਹ ਕਿਹੜੇ ਹਫ਼ਤੇ ਮੁਸ਼ਕਲ 'ਚ ਨਹੀਂ ਹੁੰਦਾ, ਹਰੇਕ ਹਫ਼ਤੇ ਦੀ ਮੁਸ਼ਕਲ 'ਚ ਹੁੰਦਾ, ਮੁੜ ਕੇ ਮੁਸ਼ਕਲ 'ਚੋਂ ਨਿਕਲ ਵੀ ਜਾਂਦਾ। ਸੋ ਇਹਦੀਆਂ ਕੰਪਨੀਆਂ ਤੇ ਛਾਪੇ ਹੋਏ ਆ। ਸੈਕਟਰ 8 ਦੇ ਵਿੱਚ ਇਹਦਾ ਰਾਣਾ ਗਰੁੱਪ ਆਫ ਕੰਪਨੀ ਦਾ ਇੱਕ ਵੱਡਾ ਦਫ਼ਤਰ ਆ, ਜਿਹਦੇ ਵਿੱਚ ਵੱਖੋ ਵੱਖਰੀਆਂ ਕੰਪਨੀਆਂ ਦੇ ਦਫ਼ਤਰ ਆ ਇਹਦੇ। ਉਹਦੇ 'ਚ ਰੇਡ ਹੋਈ ਆ, ਕਾਫੀ ਲੰਮੀ ਚੌੜੀ ਉਹਨਾਂ ਨੇ ਪੁੱਛ ਗਿੱਛ ਕੀਤੀ ਆ ਉੱਥੋਂ, ਜੋ ਵੀ ਇਹਨਾਂ ਨੇ ਤਫਤੀਸ਼ ਕਰਨੀ ਸੀਗੀ। ਹਾਲਾਂਕਿ ਇਹਦੀ ਬਹੁਤੀ ਜਾਣਕਾਰੀ ਜਿਹੜੀ ਉਹ ਬਾਹਰ ਨਹੀਂ ਨਿਕਲੀ। ਦੇਰ ਸ਼ਾਮ ਤੱਕ ਮੈਂ ਖੁਦ ਆਪਣੇ ਪੱਧਰ ਤੇ ਯਤਨ ਕੀਤਾ ਕਿ ਪਤਾ ਲਾਈਏ ਕਿ ਕੀ ਨਿਬੜਾਇਆ, ਪਰ ਕੁਛ ਵੀ ਬਾਹਰ ਨਹੀਂ ਆ ਸਕਿਆ। ਇੱਕ ਕਾਰਨ ਇਹ ਸੀਗਾ ਕਿ ਉਹਨਾਂ ਨੇ ਮੀਡੀਆ ਦੇ ਦਾਖਲੇ ਤੇ ਪਾਬੰਦੀ ਲਾ ਦਿੱਤੀ ਸੀਗੀ ਕਿ ਮੀਡੀਆ ਅੰਦਰ ਆ ਕੇ ਇਸ ਚੀਜ਼ ਨੂੰ ਕਵਰ ਨਹੀਂ ਕਰੇਗਾ। ਫਿਰ ਉਹਨਾਂ ਨੇ ਦੂਜੀ ਚੀਜ਼ ਇਹ ਆਖੀ ਸੀਗੀ ਕਿ ਅਸੀਂ ਜਾਣ ਲੱਗੇ ਪ੍ਰੈਸ ਕਾਨਫਰੰਸ ਕਰਾਂਗੇ, ਸਾਰੀ ਜਾਣਕਾਰੀ ਦੇਵਾਂਗੇ। ਪਰ ਜਾਣ ਲੱਗੇ ਇਨਕਮ ਟੈਕਸ ਦੇ ਜਿਹੜੇ ਹੈਗੇ ਸੀਗੇ ਇਹਨਾਂ ਦੇ ਅਧਿਕਾਰੀ, ਉਹ ਆਪਦੇ ਵਾਅਦੇ ਪੈ ਗਏ, ਬਸ ਕਿਸੇ ਨੂੰ ਉਹਨਾਂ ਨੇ ਕੁਛ ਨਹੀਂ ਦੱਸਿਆ। ਸੋ ਇਹ ਹਾਲੇ ਗੁਪਤ ਤੌਰ ਤੇ ਹੀ ਗੱਲਾਂ ਜਿਹੜੀਆਂ ਨੇ ਉਹ ਹੈਗੀਆਂ ਕਿ ਕੀ ਹੋਇਆ ਉੱਥੇ, ਕਾਹਦੇ ਲਈ ਰੇਡ ਵੱਜੀ ਸੀ, ਕੀ ਇਸ ਰੇਡ ਦੇ ਵਿੱਚ ਨਿਕਲਿਆ। ਉਹਦਾ ਦੱਸਦੇ ਆ ਕਿ ਇਹਦਾ ਮੁੰਡਾ ਜ਼ਰੂਰ ਗਿਆ ਪਿੱਛੇ, ਹੁਣ ਜਾ ਕੇ ਉਹਨੇ ਕੀ ਡਾਕੂਮੈਂਟ ਦਿਖਾਏ ਆ ਜਾਂ ਕੋਈ ਜਾਂਚ ਪੜਤਾਲ ਦੇ ਵਿੱਚ ਕੋਈ ਸਹਿਯੋਗ ਦਿੱਤਾ, ਉਹ ਉਹੀ ਦੱਸ ਸਕਦਾ। ਪਰ ਬਹਰਹਾਲ ਅਧਿਕਾਰਕ ਤੌਰ ਤੇ ਨਾ ਕਿਸੇ ਅਧਿਕਾਰੀ ਨੇ ਹੁਣ ਤੱਕ ਕਿਸੇ ਚੀਜ਼ ਦੀ ਪੁਸ਼ਟੀ ਕੀਤੀ ਆ, ਨਾ ਰਾਣਾ ਗੁਰਜੀਤ ਸਾਹਮਣੇ ਆ ਰਿਹਾ, ਨਾ ਰਾਣਾ ਗੁਰਜੀਤ ਸਿੰਘ ਦਾ ਮੁੰਡਾ ਸਾਹਮਣੇ ਆ ਰਿਹਾ। ਤਾਂ ਇੱਕ ਵਾਰੀ ਅਸੀਂ ਉਹੀ ਹੈਡਿੰਗ ਦੁਬਾਰਾ ਪੜ੍ਹ ਕੇ ਗੁਜ਼ਾਰਾ ਕਰ ਲੈਂਦੇ ਹਾਂ ਕਿ ਰਾਣਾ ਗੁਰਜੀਤ ਮੁਸ਼ਕਲ 'ਚ ਆ। ਮੁਸ਼ਕਲ ਕੀ ਹੈ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਇੱਕ ਸਕੂਲ ਦੇ ਵਿੱਚੋਂ 4 ਵਿਦਿਆਰਥਣ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ। ਇਹ ਮੋਹਾਲੀ ਦਾ ਮਟੌਰ ਪਿੰਡ ਆ ਨਾ, ਬਿਲਕੁਲ ਨਾਲ ਹੀ ਆ, ਮਟੌਰ ਥਾਣਾ ਵੀ ਆ। ਉੱਥੇ ਪੜ੍ਹਦੀਆਂ ਸੀਗੀਆਂ ਵਿਦਿਆਰਥਣਾਂ, ਚਾਰੇ ਦੀਆਂ ਚਾਰੇ ਵਿਦਿਆਰਥਣਾਂ ਜਿਹੜੀਆਂ ਸ਼ੱਕੀ ਹਾਲਤ ਦੇ ਵਿੱਚ ਲਾਪਤਾ ਹੋ ਗਈਆਂ। ਇੱਕੋ ਸਕੂਲੇ ਪੜ੍ਹਦੀਆਂ ਸਨ। ਇਹਨਾਂ ਬੱਚੀਆਂ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ। ਉਹ ਜਿਹੜੇ ਪੇਰੈਂਟਸ ਆ ਇਹਨਾਂ ਬੱਚੀਆਂ ਦੇ, ਉਹ ਆਪ ਚਿੰਤਤ ਆ। ਤੇ ਸਭ ਤੋਂ ਵੱਡੀ ਚਿੰਤਾ ਇਸ ਗੱਲ ਨੂੰ ਲੈ ਕੇ ਆ ਕਿ ਜਿਹੜੀ ਪੁਲਿਸ ਆ ਉਹ ਕਹਿੰਦੇ ਆ ਕਿ ਸਾਡੇ ਨਾਲ ਚੰਗੀ ਤਰ੍ਹਾਂ ਤਾਲਮੇਲ ਨਹੀਂ ਬਿਠਾ ਰਹੀ, ਚੰਗੀ ਤਰ੍ਹਾਂ ਸਾਡੀ ਉਹ ਸੁਣਵਾਈ ਨਹੀਂ ਕਰਦੀ ਪਈ। ਹੁਣ ਇਹਦੇ ਵਿੱਚ ਪਤਾ ਨਹੀਂ ਸੱਚ ਕੀ ਹਕੀਕਤ ਕੀ ਆ, ਉਹਨਾਂ ਕੁੜੀਆਂ ਦੇ ਮਨ ਦੇ ਵਿੱਚ ਕੀ ਆਇਆ, ਕਿੱਧਰ ਨੂੰ ਗਈਆਂ, ਜਾਂ ਉਹਨਾਂ ਕੁੜੀਆਂ ਦੇ ਨਾਲ ਖੁਦਾ ਨਾ ਖਾਸਤਾ ਕੋਈ ਮਾੜੀ ਘਟਨਾ ਵਾਪਰੀ ਹੋਵੇ, ਕੁਛ ਨਹੀਂ ਕਿਹਾ ਜਾ ਸਕਦਾ। ਪਰ 4 ਕੁੜੀਆਂ ਦਾ ਗਾਇਬ ਹੋ ਜਾਣਾ, ਪਰ ਪੁਲਿਸ ਵੱਲੋਂ ਸਹਿਯੋਗ ਨਾ ਕਰਨਾ, ਔਰ ਪੁਲਿਸ ਕਿੱਥੋਂ ਦੀ, ਮੋਹਾਲੀ ਦੀ, ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਜੀ ਗੱਲ ਆ। ਸੋ ਬਹੁਤ ਵੱਡਾ ਮੁੱਦਾ, 4 ਕੁੜੀਆਂ ਗਾਇਬ ਹੋਈਆਂ ਨੇ। ਪਰ ਤੁਹਾਨੂੰ ਯਾਦ ਹੋਣਾ ਆ ਪਿੱਛੇ ਜਿਹੀ ਵੀ ਇੱਕ ਇਸ ਤਰ੍ਹਾਂ ਦੀ ਖਬਰ ਆ ਗਈ ਸੀਗੀ, 2 ਕੁੜੀਆਂ ਨਹਿਰ 'ਚ ਡੁੱਬ ਗਈਆਂ। ਉਹ ਨਹਿਰ 'ਚ ਭਾਲਦੇ ਪਤਾ ਨਹੀਂ ਕਿੰਨੇ ਦਿਨ ਧੱਕੇ ਖਾਂਦੇ ਰਹੇ। ਉਹ ਕੁੜੀਆਂ ਚੁੱਪ ਚਪੀਤੇ ਦਿੱਲੀ ਨੂੰ ਚੜ੍ਹ ਗਈਆਂ ਸਨ। ਦਿੱਲੀ ਨੂੰ ਚੜ੍ਹ ਗਈਆਂ, ਜਦੋਂ ਰਾਹ ਦੇ ਵਿੱਚ ਪੈਸੇ ਮੁੱਕ ਗਏ ਤੇ ਇੱਕ ਨੇ ਦੂਜੀ ਨੂੰ ਕਿਹਾ ਕਿ ਹੁਣ ਕੀ ਕਰੀਏ। ਤੇ ਉਹ ਕਹਿੰਦੀ ਕਿ ਆਹ ਘੜੀ ਹੈਗੀ, ਘੜੀ ਵੇਚ ਕੇ ਆਪਾਂ ਪੁੱਠੀਆਂ ਮੁੜ ਚੱਲਦੀਆਂ, ਕੀ ਹੋਇਆ। ਤੇ ਆ ਕੇ ਉਹਨਾਂ ਨੇ ਦੱਸਿਆ ਸੀਗਾ, ਕਹਿੰਦੀ ਬਸ ਚੱਲ ਜਾ, ਉੱਠਿਆ ਵਾ ਸੀਰੀਅਲ ਇੱਕ ਵੇਖਿਆ ਸੀਗਾ, ਸਾਡੇ ਤੇ ਵੀ ਭੂਤ ਸਵਾਰ ਹੋ ਗਿਆ ਕਿ ਅਸੀਂ ਵੀ ਐਕਟਰਨੀਆਂ ਬਣਾ ਗਈਆਂ। ਤੇ ਉੱਥੇ ਜਦੋਂ ਰਾਹ 'ਚ ਪੈਸੇ ਮੁੱਕ ਗਏ ਸਾਨੂੰ ਪਤਾ ਲੱਗ ਗਿਆ ਕਿ ਕੰਮ ਔਖਾ, ਅਸੀਂ ਘਰ ਨੂੰ ਆ ਗਈਆਂ। ਆ ਗੱਲ ਹੈ। ਸੋ ਪੁਲਿਸ ਵਾਲੇ ਅੱਡ ਫਾਹੇ ਚੜੇ ਪਏ ਸੀਗੇ, ਉਹਨਾਂ ਦੇ ਘਰ ਦੇ ਆਪਣੇ ਅੱਡ ਫਾਹੇ ਚੜੇ ਪਏ ਸੀ। ਹੁਣ ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਏਦਾਂ ਦੀ ਕੋਈ ਘਟਨਾ ਵਾਪਰੀ ਹੋਵੇ ਜਾਂ ਕੋਈ ਹੋਰ ਮੰਦਭਾਗੀ ਘਟਨਾ। ਪੁਲਿਸ ਨੂੰ ਜਲਦੀ ਤੋਂ ਜਲਦੀ ਪਤਾ ਲਾਉਣਾ ਚਾਹੀਦਾ ਕਿ 4 ਦੀਆਂ 4 ਬੱਚੀਆਂ ਆਖਰ ਗਈਆਂ ਕਿੱਥੇ ਆ, ਕਿਉਂਕਿ ਇਹ 7ਵੀਂ ਕਲਾਸ 'ਚ ਪੜ੍ਹਦੀਆਂ ਬੱਚੀਆਂ, ਕਿਉਂਕਿ ਬਹੁਤ ਵੱਡਾ ਫੈਸਲਾ ਵੀ ਨਹੀਂ ਲੈ ਸਕਦੀਆਂ ਇਕੱਠਾ ਹੋ ਕੇ, ਕਿਉਂਕਿ ਇੰਨੀ ਸੁਤਾ ਵੱਡੀ ਨਹੀਂ ਹੁੰਦੀ ਕਈ ਵਾਰ ਕਿ ਇੱਧਰ ਉੱਧਰ ਹੋ ਜਾਣ। ਪਰ ਫਿਰ ਵੀ ਜੋ ਵੀ ਹੈ ਕਿ ਫਿਰ ਅਸੀਂ ਜਿੰਨੇ ਮਰਜ਼ੀ ਲੈ ਚੱਲੀਏ, ਹਕੀਕਤ ਪਤਾ ਕਰਨੀ ਹੈ ਜਿਹੜੀ ਉਹ ਪੁਲਿਸ ਦਾ ਕੰਮ ਆ। ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਹਕੀਕਤ ਪਤਾ ਕਰਨੀ ਚਾਹੀਦੀ ਆ ਕਿ ਕੁੜੀਆਂ ਆਪਣੇ ਆਪ ਕਿਤੇ ਚਲੇ ਗਈਆਂ ਜਾਂ ਫਿਰ ਕੁੜੀਆਂ ਦੇ ਨਾਲ ਕੋਈ ਮੰਦਭਾਗੀ ਘਟਨਾ ਵਾਪਰੀ ਹੈ। ਸੋ ਇਹ ਜ਼ਰੂਰਤ ਤੋਂ ਜ਼ਿਆਦਾ ਸ਼ਿੱਦਤ ਦੇ ਨਾਲ ਕੰਮ ਕਰਨ ਵਾਲਾ ਮਾਮਲਾ। ਪੁਲਿਸ ਨੂੰ ਇਸ ਤਰ੍ਹਾਂ ਦੀ ਲਾਪਰਵਾਹੀ ਜੇ ਉਹਨਾਂ ਨੇ ਵਰਤੀ ਹੈ ਤੇ ਇੱਦਾਂ ਦੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਇਹ ਸੋਚਣਾ ਚਾਹੀਦਾ ਕਿ ਜੇ ਇਸ ਥਾਂ ਤੇ ਉਹ ਆਪ ਅਫਸਰ ਖੜੇ ਹੋਣ ਤਾਂ ਉਹਨਾਂ ਦੇ ਉੱਤੇ ਕੀ ਬੀਤਦੀ ਹੋਊਗੀ, ਇਹ ਜ਼ਰੂਰ ਸੋਚਣਾ ਚਾਹੀਦਾ। ਸੋ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਇਸ ਮਸਲੇ 'ਚ।
ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਹਥਿਆਰਾਂ ਦੇ। ਕਹਿੰਦੇ ਸ਼ੌਂਕੀਆਂ ਦਾ ਹੁਣ ਹੋਵੇਗਾ ਡੋਪ ਟੈਸਟ। ਡੋਪ ਟੈਸਟ ਸਾਰਿਆਂ ਤੇ ਥੁੱਪੀ ਜਾਂਦੇ। ਜੇ ਫੌਜ ਦੇ ਵਿੱਚ ਭਰਤੀ ਹੋਣ ਜਾਂਦੇ ਆ ਮੁੰਡੇ ਤੇ ਤਾਂ ਕਹਿੰਦੇ ਪੰਜਾਬੀਆਂ ਦਾ ਡੋਪ ਟੈਸਟ ਕਰਾਉਣਾ। ਸੁਖਬੀਰ ਸਿੰਘ ਬਾਦਲ ਨੇ ਵੀ ਡੋਪ ਟੈਸਟ ਕਰਵਾਏ ਸੀਗੇ ਪੁਲਿਸ ਵਾਲਿਆਂ ਦੇ। ਕਹਿੰਦਾ ਸੀਗਾ ਕਿ ਪੰਜਾਬ ਜਿਹੜਾ ਡਰੱਗ ਫ੍ਰੀ ਕਰਨਾ ਜੀ। ਹੁਣ ਇਹ ਜਿਹੜਾ ਮਸਲਾ ਇਹ ਥੋੜਾ ਜਿਹਾ ਵੱਖਰੀ ਕਿਸਮ ਦਾ ਮਾਮਲਾ। ਵੱਖਰੀ ਕਿਸਮ ਦਾ ਮਾਮਲਾ ਇਉਂ ਆ ਕਿ ਇਹ ਪੰਜਾਬ ਦੀ ਕਾਢ ਨਹੀਂ ਹੈ। ਅਸਲ ਦੇ ਵਿੱਚ ਇਹ ਜਿਹੜੀ ਘੁੰਡੀ ਆ ਇਹ ਘੁੰਡੀ ਕੇਂਦਰ ਨੇ ਫਸਾਈ ਹੋਈ ਆ। ਔਰ ਕਮਾਲ ਦੀ ਗੱਲ ਆ ਕਿ 2016 ਦੇ ਵਿੱਚ ਹੋਮ ਮਿਨਿਸਟਰੀ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਇਸ ਬਾਬਤ। ਤੇ ਕਮਾਲ ਦੀ ਗੱਲ ਆ ਕਿ ਇੱਥੇ ਹਿਸਾਬ ਕਿਤਾਬ ਲਾ ਲਓ ਤੁਸੀਂ ਕਿ ਅਕਾਲੀ ਭਾਜਪਾ ਸਰਕਾਰ ਵੀ ਚਲੇਗੀ, ਉਸ ਤੋਂ ਬਾਅਦ ਫਿਰ ਆ ਕਾਂਗਰਸ ਦੀ ਸਰਕਾਰ ਆਈ, ਇਹਦਾ ਵੀ 1 ਸਾਲ ਚਲੇ ਗਿਆ। ਹੁਣ ਉਸ ਨੋਟੀਫਿਕੇਸ਼ਨ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਔਰ ਇਸ ਨੋਟੀਫਿਕੇਸ਼ਨ ਦੇ ਤਹਿਤ ਪ੍ਰਬੰਧ ਇਹ ਆ ਕਿ ਜਦੋਂ ਵੀ ਕਿਸੇ ਨੇ ਅਸਲਾ ਲਾਇਸੈਂਸ ਅਪਲਾਈ ਕਰਨਾ ਤਾਂ ਉਹਦੀ ਇੱਕ ਤੇ ਦਿਮਾਗੀ ਜਾਂਚ ਪੜਤਾਲ ਹੋਵੇ, ਦਿਮਾਗੀ ਉਹਦੀ ਸਾਰੇ ਟੈਸਟ ਹੋਣ ਕਿ ਕੀ ਉਹ ਦਿਮਾਗੀ ਤੌਰ ਤੇ ਫਿੱਟ ਆ, ਮਾਨਸਿਕ ਤੌਰ ਤੇ ਠੀਕ ਠਾਕ ਆ। ਦੂਜਾ ਇਹ ਆ ਕਿ ਕੀ ਉਹ ਬੰਦਾ ਨਸ਼ੇੜੀ ਤਾਂ ਨਹੀਂ, ਡਰੱਗੀ ਤਾਂ ਨਹੀਂ, ਉਹਦੇ ਬਾਰੇ ਵੀ ਡੋਪ ਟੈਸਟ ਹੋਵੇ। ਸੋ ਦੋਨੇ ਟੈਸਟ ਉਹਨਾਂ ਨੇ ਜ਼ਰੂਰੀ ਕੀਤੇ ਆ ਕਿ ਮਾਨਸਿਕ ਟੈਸਟ ਵੀ ਹੋਵੇ ਔਰ ਦੂਸਰਾ ਡੋਪ ਟੈਸਟ ਵੀ ਹੋਵੇ। ਪਰ ਪੰਜਾਬ ਦੇ ਵਿੱਚ ਇਹ ਨੋਟੀਫਿਕੇਸ਼ਨ ਪਹੁੰਚਿਆ ਨਹੀਂ, ਬਹੁਤ ਲੰਮਾ ਸਮਾਂ ਹੋ ਗਿਆ ਇਸ ਨੋਟੀਫਿਕੇਸ਼ਨ ਨੂੰ ਜਾਰੀ ਹੋਇਆ। ਹੁਣ ਇਹਨਾਂ ਨੇ ਇਸ ਮਾਮਲੇ ਨੂੰ ਇੰਪਲੀਮੈਂਟ ਕਰ ਦਿੱਤਾ। ਦੇਖੋ ਹੁਣ ਕਿੰਨੇ ਕੁ ਲੋਕ ਡੋਪ ਟੈਸਟ ਕਰਾਉਂਦੇ ਆ। ਪਰ ਡੋਪ ਟੈਸਟ ਸਹੀ ਆ ਜਾਂਦੇ ਆ ਕਈਆਂ ਦੇ, ਉਹ ਠੀਕ ਠਾਕ ਹੈ ਕੰਮ। ਪਰ ਜਦੋਂ ਵਿਆਹ 'ਚ ਜਾਂਦੇ ਉਹ ਡੋਪ ਟੈਸਟ ਵਾਲੇ ਫਿਰ ਡੋਪ ਟੈਸਟ ਬਣ ਜਾਂਦੇ ਆ। ਦੂਜੇ ਪਾਸੇ ਡੋਪ ਟੈਸਟ ਜਿਹੜੇ ਆ ਉਹ ਤੇ ਇੱਕ ਵਾਰੀ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਰਾਏ ਸੀ ਫਰੀਦਕੋਟ ਦੇ ਵਿੱਚ ਵੀ ਬਦਲਦੇ ਫੜੇ ਗਏ ਸੀਗੇ, ਪਹਿਲਾਂ ਹੀ ਬਦਲ ਰਹੇ ਸੀਗੇ। ਤੀਜੀ ਚੀਜ਼ ਇਹ ਵੀ ਆ ਕਿ ਜਿਵੇਂ ਸਾਡੇ ਇੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਹਾਲ ਆ, ਲਾਇਸੈਂਸ ਬਣਾਉਂਦੇ ਆ, ਇਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਗੜਬੜੀਆਂ ਹੋ ਜਾਂਦੀਆਂ। ਕੱਲ ਨੂੰ ਡੋਪ ਟੈਸਟਾਂ ਦੀਆਂ ਜਿਹੜੀਆਂ ਰਿਪੋਰਟਾਂ ਉਹ ਵੀ ਫੇਕ ਬਣਨੀਆਂ ਸ਼ੁਰੂ ਹੋ ਜਾਣਗੀਆਂ। ਸੋ ਜਿਹੜਾ ਹਥਿਆਰ ਕਲਚਰ ਹੈ ਇਹਨੂੰ ਕਿਸੇ ਹੋਰ ਢੰਗ ਦੇ ਨਾਲ ਵੀ ਘਟਾਉਣਾ ਚਾਹੀਦਾ। ਡੋਪ ਟੈਸਟ ਠੀਕ ਆ, ਇਹਦਾ ਜੇ ਤੇ ਸਹੀ ਢੰਗ ਦੇ ਨਾਲ ਪਾਲਣ ਹੋਵੇ ਤੇ ਵਧੀਆ ਗੱਲ ਆ। ਪਰ ਜੇ ਇੱਕ ਇਹ ਹੋਰ ਵੱਡੀ ਖੋਰੀ ਦਾ ਪੱਜ ਬਣ ਜਾਵੇ, ਇੱਕ ਹੋਰ ਢੰਗ ਬਣ ਜਾਵੇ ਤੇ ਫੇਰ ਤੇ ਇਹਨੂੰ ਨਾ ਹੀ ਲਾਗੂ ਕਰੋ ਤੇ ਠੀਕ ਆ। ਪਰ ਬਹਰਹਾਲ ਦੇਖਦੇ ਆ ਕਿ ਇਹਦੇ ਨਾਲ ਜਿਹੜੇ ਧੜਾ ਲਾਇਸੈਂਸ ਬਣਦੇ ਉਹਨਾਂ 'ਚ ਕੋਈ ਕਮੀ ਆਉਂਦੀ ਹੈ ਜਾਂ ਨਹੀਂ। ਜੇ ਨਹੀਂ ਆਉਂਦੀ ਫਿਰ ਸਾਨੂੰ ਕਹਿਣਾ ਪਊਗਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਸੀਗੀ ਉਹ ਸਹੀ ਕੰਮ ਕਰਦੀ ਪਈ ਹੈ ਨਹੀਂ ਇੱਥੇ ਕੋਈ ਡਰੱਗ ਡਰੂਗੀ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਕਹਿੰਦੇ ਸਿੱਖਿਆ ਵਿਭਾਗ ਦਾ ਚੈਕਿੰਗ ਲਈ ਆਇਆ ਅਫਸਰ ਸ਼ਰਾਬੀ ਹਾਲਾਤ ਦੇ ਵਿੱਚ ਫੜਿਆ ਗਿਆ, ਇਹਦੀ ਚੈਕਿੰਗ ਕੌਣ ਕਰੂ? ਇਹਦਾ ਡੋਪ ਟੈਸਟ ਕਰਨ ਵਾਲਾ ਸਭ ਤੋਂ ਪਹਿਲਾਂ ਜੀ ਸਹੀ ਗੱਲ ਹੈ। ਇਹ ਵੀ ਇੱਕ ਪੰਗਾ ਨਾ ਕਿ ਜਿਹੜੇ ਡੋਪ ਟੈਸਟ ਕਰਨਗੇ ਪਹਿਲਾਂ ਉਹਨਾਂ ਦਾ ਵੀ ਤੇ ਡੋਪ ਟੈਸਟ ਹੋਣਾ ਚਾਹੀਦਾ ਨਾ। ਬਹੁਤੇ ਡੋਪ ਟੈਸਟ ਕਰਨ ਵਾਲੇ ਵੀ ਇਹੋ ਜਿਹੇ ਹੁੰਦੇ ਆ। ਇਹ ਜਿਹੜਾ ਸੱਜਣ ਆ ਇਹਨੇ ਅੱਜ ਇਸ ਕਿੰਤੂ ਨੂੰ ਹੋਰ ਵੀ ਵਜਨਦਾਰ ਕੀਤਾ। ਅਸਲ ਦੇ ਵਿੱਚ ਇਹ ਮੋਗੇ ਦੇ ਵਿੱਚ ਸਾਰਾ ਕੁਛ ਵਾਪਰਿਆ ਵਾ। ਔਰ ਇਹ ਜਿਹੜਾ ਬੰਦਾ ਸੀਗਾ ਇਹ ਸਿੱਖਿਆ ਵਿਭਾਗ ਦਾ ਮੈਨੇਜਰ ਸੀਗਾ, ਫਰੀਦਕੋਟ ਤੋਂ ਕਿਤਾਬਾਂ ਦਾ ਸਟਾਕ ਚੈੱਕ ਕਰਨ ਆਇਆ ਸੀਗਾ। ਤੇ ਜਿਹੜਾ ਉੱਥੋਂ ਦਾ ਰੀਜਨਲ ਸੈਂਟਰ ਸੀਗਾ ਉੱਥੋਂ ਦੇ ਜਿਹੜੇ ਅੱਗੇ ਅਧਿਕਾਰੀ ਬੈਠੇ ਸਨ, ਮੁਲਾਜ਼ਮ ਬੈਠੇ ਸਨ, ਉਹਨਾਂ ਨੇ ਇਹੋ ਜਿਹੀ ਆਓ ਭਗਤ ਕੀਤੀ। ਕਹਿੰਦੇ ਕਿ ਠੰਡ ਦਾ ਮੌਸਮ ਆ, ਨਿੱਕੀ ਨਿੱਕੀ ਧੁੱਪ ਆ, ਆਓ 2-2 ਪੈਗ ਲਾ ਲਈਏ, ਤੁਹਾਡੀ ਖਿਦਮਤ ਦੇ ਵਿੱਚ ਅਸੀਂ ਸ਼ਰਾਬ ਵੀ ਲਿਆਉਂਦੇ ਆ, ਕਬਾਬ ਵੀ ਲਿਆਉਂਦੇ ਆ ਤੇ ਹਿਸਾਬ ਕਿਤਾਬ ਵੀ ਲਿਆਉਂਦੇ ਆ, ਆਓ ਬੈਠੋ। ਉੱਥੇ ਪੀਣ ਲੱਗ ਪਏ। ਕਿਸੇ ਨੇ ਵਿੱਚੋਂ ਪੱਤਰਕਾਰਾਂ ਨੂੰ ਟੈਲੀਫੋਨ ਕਰ ਦਿੱਤਾ ਕਿ ਇੱਥੇ ਤੇ ਜਾਮ ਛਲਕਾਏ ਜਾ ਰਹੇ ਆ, ਇੱਥੇ ਤੇ ਕਬਾਬ ਵਰਤਾਏ ਜਾ ਰਹੇ, ਤੁਸੀਂ ਆ ਕੇ ਤੇ ਵੇਖੋ ਤਮਾਸ਼ਾ ਕੀ ਬਣਿਆ ਇਹਨਾਂ ਦੇ ਦਫ਼ਤਰ 'ਚ। ਇਹ ਜਾਂਦਿਆਂ ਨੂੰ ਸ਼ਰਾਬੀ ਹੋਏ ਬੈਠੇ ਸਨ। ਜਦੋਂ ਪੱਤਰਕਾਰ ਬਣਨ ਲੱਗੇ ਉਹ ਜਿਹੜੇ ਜਾਣੂ ਸੀਗੇ ਉੱਥੋਂ ਦੇ ਲੋਕਲ ਬੰਦੇ ਉਹ ਤੇ 2-3 ਭੱਜ ਵਗੇ, ਉੱਥੋਂ ਧੱਕਾ ਧੁੱਕਾ ਮਾਰ ਕੇ ਨਿਕਲ ਗਏ। ਇਹ ਜਿਹੜਾ ਪ੍ਰਾਹੁਣਾ ਆਇਆ ਕਿ ਤੇ ਉੱਥੇ ਚੌੜਾ ਹੋ ਕੇ ਬੈਠਾ ਸੀਗਾ ਇਹ ਫੜਿਆ ਗਿਆ। ਪਰ ਇਹਦੇ ਤੋਂ ਭੱਜਾ ਵੀ ਨਹੀਂ ਸੀ ਜਾਂਦਾ। ਵੀਡੀਓ ਤੁਸੀਂ ਦੇਖੀ ਹੋਣੀ ਸ਼ਾਇਦ, ਜੇ ਨਹੀਂ ਤੇ ਸੋਸ਼ਲ ਮੀਡੀਆ ਤੇ ਦੇਖੋ, ਇਹਦੇ ਤੇ ਪੈਰ ਹੀ ਨਹੀਂ ਸੀ ਲੱਗਦੇ। ਤੇ ਇਹਨੂੰ ਫੜ ਲਿਆ, ਫਿਰ ਉੱਥੇ ਪੁਲਿਸ ਵਾਲੇ ਲੈ ਗਏ ਥਾਣੇ ਦੇ ਵਿੱਚ। ਹੁਣ ਦੇਖੋ ਕੀ ਕਾਰਵਾਈ ਕਰਦੇ, ਉਹਦਾ ਬਾਅਦ 'ਚ ਪਤਾ ਲੱਗੂਗਾ। ਜਿਹੜਾ ਮੁਲਾਜ਼ਮ ਮੁਲਜ਼ਾ ਕਰਾ ਕੇ ਹੋ ਸਕਦਾ ਇਹਦੇ ਤੇ ਵਿਭਾਗੀ ਕਾਰਵਾਈ ਵੀ ਕਰ ਦਿੱਤੀ ਜਾਵੇ। ਪਰ ਸਭ ਤੋਂ ਵੱਡਾ ਸਵਾਲ ਤੇ ਇਹੀ ਹੈ ਨਾ ਕਿ ਦੇਖੋ ਜਿਹੜੇ ਚੈਕਿੰਗ ਲਈ ਆਉਂਦੇ ਆ ਉਹ ਇੱਕ ਸ਼ਰਾਬ ਦੀ ਬੋਤਲ ਤੇ ਵਿਕ ਜਾਂਦੇ ਆ, ਤਾਂ ਸਿਸਟਮ ਸਾਡਾ ਕਿਸ ਤਰ੍ਹਾਂ ਦਾ ਹੋਏਗਾ ਆਪ ਹੀ ਅੰਦਾਜ਼ਾ ਲਾ ਲਓ। ਔਰ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਇਹ ਆ ਕਿ ਇੱਥੋਂ ਦੇ ਲੋਕ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਹੇ। ਦੇਖੋ ਸ਼ਰਾਬ ਪੀਣੀ ਉਹ ਤੁਹਾਨੂੰ ਕਾਨੂੰਨੀ ਤੌਰ ਤੇ ਕੋਈ ਨਹੀਂ ਰੋਕਦਾ, ਤੁਸੀਂ ਆਪਣੇ ਘਰ ਦੇ ਵਿੱਚ ਰਾਤ ਨੂੰ ਜੋ ਮਰਜ਼ੀ ਕਰੀ
ਡਿਊਟੀ ਤੋਂ ਫ੍ਰੀ ਹੋ ਕੇ ਫਾਰਗ ਹੋ ਕੇ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਘੱਟੋ ਘੱਟ ਡਿਊਟੀ ਨੂੰ ਡਿਊਟੀ ਤੇ ਸਮਝੋ। ਉੱਦਾਂ ਧਰਨੇ ਲਾਉਂਦੇ ਫਿਰਦੇ ਆ ਕਿ ਸਾਨੂੰ ਨੌਕਰੀ ਨਹੀਂ ਦਿੰਦੀ, ਗੌਰਮੈਂਟ ਨੌਕਰੀ ਨਹੀਂ ਦਿੰਦੀ, ਤੇ ਜਿਹੜਾ ਨੌਕਰੀ ਤੇ ਚੜ੍ਹ ਜਾਂਦਾ ਫਿਰ ਉਹ ਡਿਊਟੀ ਨੂੰ ਆਪਣਾ ਕਰਤੱਵ ਨਹੀਂ ਸਮਝਦਾ, ਉਹ ਫਿਰ ਐਸ਼ ਦੀ ਸਾਰੀ ਉਮਰ ਦੀ ਇੰਸ਼ੋਰੈਂਸ ਸਮਝਦਾ ਕਿ ਬਸ ਠੀਕ ਹੈ ਮੇਰੀ ਇੰਸ਼ੋਰੈਂਸ ਹੋ ਗਈ ਆ, ਹੁਣ ਦੱਬੀ ਚਲੋ ਘੋੜਾ। ਸੋ ਜ਼ਰੂਰਤ ਹੈ ਕਿ ਡਿਊਟੀ ਨੂੰ ਡਿਊਟੀ ਵੀ ਸਮਝਿਆ ਜਾਵੇ, ਕਿਉਂਕਿ ਇਸ ਡਿਊਟੀ ਦੇ ਬਦਲੇ ਤੁਹਾਨੂੰ ਔਰ ਤੁਹਾਡੇ ਜਵਾਕਾਂ ਨੂੰ ਦਾਣਾ ਪਾਣੀ ਦਿੰਦੀ ਹੈ, ਔਰ ਕੌਣ ਦਿੰਦੀ ਹੈ? ਪਬਲਿਕ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਮਿੰਟੂ ਜੀ ਗੱਲ ਕਰਦੇ, ਭਗਵੰਤ ਮਾਨ ਨੇ ਨਿੱਜੀ ਸਕੂਲਾਂ ਨੂੰ ਚੇਤਾਵਨੀ ਦਿੱਤੀ ਆ। ਦੇਖੋ ਭਗਵੰਤ ਮਾਨ ਨੂੰ ਆਪ ਨੂੰ ਵੀ ਤੇ ਚੇਤਾਵਨੀ ਮਿਲ ਗਈ ਸੀ ਪਿੱਛੇ ਜੇ ਮੇਰੇ ਖਿਆਲ ਦੇ ਨਾਲ, ਜਦੋਂ ਮਨੀਸ਼ ਸਿਸੋਦੀਆ ਆਇਆ, ਆਂਦੇ ਆ ਕਿ 4-5 ਵਿਧਾਇਕ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਕਰਦੇ ਕੀ ਆ, ਇਹ ਤੇ ਬਾਹਰ ਨਿਕਲਦੇ ਅੱਜ ਕੱਲ। ਤੇ ਲੱਗਦਾ ਕਿ ਭਗਵੰਤ ਮਾਨ ਨੂੰ ਲੱਗਿਆ ਹੋਣਾ ਕਿ ਇਹ ਮੇਰੇ ਲਈ ਚੇਤਾਵਨੀ ਹੈ, ਹੁਣ 4-5 ਆ, ਕੱਲ ਨੂੰ 40-50 ਵੀ ਹੋ ਸਕਦੇ ਆ ਮੇਰੇ ਖਿਲਾਫ ਖੜ ਜਾਣ, ਇਸ ਤੋਂ ਪਹਿਲਾਂ ਕਿ ਕੁਛ ਕਰੀਏ। ਵੈਸੇ ਦੇਖੋ ਭਗਵੰਤ ਮਾਨ ਦੀ ਜੇ ਬਤੌਰ ਸੰਸਦ ਮੈਂਬਰ ਅਸੀਂ ਪਰਫਾਰਮੈਂਸ ਦੇਖਦੇ ਹਾਂ ਤੇ ਬਹੁਤ ਲਾਜਵਾਬ ਹੈ। ਇਹ 3-4 ਪਾਰਲੀਮੈਂਟ ਬੜੇ ਗਜ਼ਬ ਦੇ ਮੈਂਬਰ ਪਾਰਲੀਮੈਂਟ ਹੈ ਉੱਥੇ। ਦੂਜੇ ਪਾਸੇ ਜੇ ਇਕਾਈ ਦੇ ਪ੍ਰਧਾਨ ਵਜੋਂ ਦੇਖਦੇ ਹਾਂ ਤੇ ਇੱਥੇ ਨਜ਼ਾਰਦੇ ਆ ਭਗਵੰਤ ਮਾਨ। ਪਰ ਅੱਜ ਜਿਹੜਾ ਇਹਨੇ ਬਿਆਨ ਦਿੱਤਾ, ਇਸ ਬਿਆਨ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਮਹੱਤਵ ਹੈ, ਔਰ ਇਹ ਜ਼ਰੂਰਤ ਵੀ ਸੀਗੀ। ਭਗਵੰਤ ਮਾਨ ਨੇ ਕੀ ਕਿਹਾ, ਉਹਨੇ ਸਕੂਲਾਂ ਨੂੰ ਇੱਕ ਤੇ ਕਿਹਾ, ਉਹ ਕਹਿੰਦੇ ਕਿ ਇਸ ਸੈਸ਼ਨ ਦੇ ਵਿੱਚ ਤੁਸੀਂ ਆਪਣੀ ਲੁੱਟ ਖਸੁੱਟ ਬੰਦ ਕਰ ਦਿਓ, ਨਹੀਂ ਤਾਂ ਫਿਰ ਅਸੀਂ ਜਿਹੜੀਆਂ ਪੇਰੈਂਟਸ ਕਮੇਟੀਆਂ ਬਣੀਆਂ ਨੇ ਇਹਨਾਂ ਦੇ ਨਾਲ ਰਲ ਕੇ ਤੇ ਫਿਰ ਤੁਹਾਡਾ ਜੀਣਾ ਦੁੱਭਰ ਕਰਾਂਗੇ, ਸਿੱਧੇ ਤੌਰ ਤੇ ਚੇਤਾ ਦਿੱਤਾ। ਦੂਜੀ ਚੀਜ਼ ਉਹਨਾਂ ਨੇ ਆਖੀ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਕਿ ਇਹਨਾਂ ਨੇ ਕੋਈ ਵੀ ਸਪਸ਼ਟਤਾ ਨਹੀਂ ਕੀਤੀ, ਜਿਹੜਾ ਕਾਨੂੰਨ ਬਣਿਆ ਹੋਇਆ ਟਿਊਸ਼ਨ ਫੀਸ 'ਚ 8% ਸਾਲਾਨਾ ਵਾਧੇ ਵਾਲਾ। ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੋਂ ਤੱਕ ਖੁੱਲ੍ਹ ਦਿੱਤੀ ਆ ਕਿ ਕੁੱਲ ਫੀਸਾਂ ਤੇ ਖਰਚਿਆਂ ਉੱਤੇ 8% ਵਾਧਾ ਜਿਹੜਾ ਉਹ ਤੁਸੀਂ ਵਸੂਲ ਲਓ, ਸਕੂਲਾਂ ਨੂੰ ਖੁੱਲ੍ਹੀ ਛੋਟ ਦਿੱਤੀ ਆ। ਪਰ ਅਸੀਂ ਇਹ ਕੰਮ ਨਹੀਂ ਚੱਲਣ ਦੇਵਾਂਗੇ। ਨਾਲ ਉਹਨਾਂ ਨੇ ਰੀਐਡਮਿਸ਼ਨ ਵਾਲੀ ਵੀ ਗੱਲ ਕਹੀ ਆ, ਤੇ ਮੈਂ ਬਿਲਕੁਲ ਸਹਿਮਤ ਹਾਂ ਭਗਵੰਤ ਮਾਨ ਦੇ ਨਾਲ। ਜਿਹੜਾ ਅਕਾਦਮਿਕ ਸੈਸ਼ਨ ਸ਼ੁਰੂ ਹੁੰਦਾ, ਹਰੇਕ ਸੈਸ਼ਨ ਦੇ ਵਿੱਚ ਇੱਥੇ ਰੀਐਡਮਿਸ਼ਨ ਫੀਸ ਲਈ ਜਾਂਦੀ ਆ ਜੀ। ਔਰ ਰੀਐਡਮਿਸ਼ਨ ਫੀਸ ਕਾਹਦੀ ਹੈ? ਜਦੋਂ ਬੱਚਾ ਦਾਖਲ ਹੋ ਗਿਆ ਤੁਹਾਡੇ ਸਕੂਲ ਦੇ ਵਿੱਚ, ਹਰੇਕ ਵਰੇ ਜਦੋਂ ਪਾਸ ਆਊਟ ਹੋ ਕੇ ਦੂਜੀ ਕਲਾਸ 'ਚ ਜਾਂਦਾ ਉਹਦੇ ਤੋਂ ਫਿਰ ਰੀਐਡਮਿਸ਼ਨ ਲਈ ਜਾਂਦੀ ਹੈ। ਇਹ ਸਰਾਸਰ ਲੁੱਟ ਆ। ਸੋ ਲੁੱਟ ਬੜੀਆਂ ਕਿਸਮਾਂ ਦੀ ਲੁੱਟ ਆ। ਕਿਤਾਬਾਂ ਤੁਸੀਂ ਇੱਥੋਂ ਖਰੀਦਣਾ ਜਾਂ ਇਸ ਦੁਕਾਨ ਤੋਂ ਖਰੀਦਣੀਆਂ, ਬੂਟ ਤੁਸੀਂ ਇਸ ਕੰਪਨੀ ਦੇ ਖਰੀਦਣੇ ਆ ਜਨਰੇਟਰ ਦਾ ਸੈਸ ਆ, ਫਲਾਣਾ ਗਰਾਊਂਡ ਹੁੰਦਾ ਨਹੀਂ, ਕਹਿੰਦੇ ਜੀ ਅਸੀਂ ਗਰਾਊਂਡ ਦਾ ਚਾਰਜ ਲੈਣਾ, ਪਤਾ ਨਹੀਂ ਕਿੰਨੀਆਂ ਕਿਸਮ ਦੀਆਂ ਲੁੱਟਾਂ ਕਰਦੇ ਆ। ਸੋ ਜੇ ਭਗਵੰਤ ਮਾਨ ਹੋਰੀ ਇਸ ਪ੍ਰੈਸ ਨੋਟ ਨੂੰ, ਕਿਉਂਕਿ ਪ੍ਰੈਸ ਨੋਟ ਆ, ਇਸ ਪ੍ਰੈਸ ਨੋਟ ਨੂੰ ਪ੍ਰੈਸ ਕਰਕੇ ਜ਼ਮੀਨੀ ਤੌਰ ਤੇ ਆ ਕੇ ਲੋਕਾਂ ਦੇ ਨਾਲ ਖੜਦੇ ਆ, ਤਾਂ ਮੈਂ ਸਮਝਦਾ ਕਿ ਇਹਨਾਂ ਨੂੰ ਸਿਆਸੀ ਮਾਈਲੇਜ ਵੀ ਮਿਲੂ, ਲੋਕਾਂ ਨੂੰ ਵੀ ਇਸ ਲੁੱਟ ਖਸੁੱਟ ਤੋਂ ਨਿਜਾਤ ਮਿਲ ਸਕਦੀ। ਕਿਉਂਕਿ ਜੇ ਇਹ ਮੈਦਾਨ ਚ ਉਤਰ ਆਏ ਆਮ ਆਦਮੀ ਪਾਰਟੀ ਵਾਲੇ, ਫਿਰ ਸਮਝੋ ਅਕਾਲੀ ਦਲ ਨੂੰ ਵੀ ਉਤਰਨਾ ਪਊਗਾ, ਕਿਉਂਕਿ ਉਹ ਵੀ ਤੇ ਇੱਕ ਓਪੋਜੀਸ਼ਨ ਦੀ ਲੜਾਈ ਲੜਦੇ ਪਏ ਨਾ ਕਿ ਸਟਰੋਂਗ ਓਪੋਜੀਸ਼ਨ ਅਸੀਂ ਆ। ਤਾਂ ਜਦੋਂ ਉਹ ਵੇਖਣਗੇ ਕਿ ਇਹ ਬਹੁਤ ਵੱਡਾ ਮੁੱਦਾ, ਕਿਉਂਕਿ ਇਹ ਮੁੱਦਾ ਜੁੜਿਆ ਆਮ ਬੰਦੇ ਨਾਲ, ਤੇ ਆਮ ਬੰਦਾ ਜਦੋਂ ਆਪਣੀ ਲੁੱਟ ਖਸੁੱਟ ਦਾ ਹਾਲ ਦੇਖਦਾ, ਫਿਰ ਉਹਦੇ ਲਈ ਜਿਹੜਾ ਮਸੀਹਾ ਬਣ ਕੇ ਦੌੜਦਾ, ਉਹ ਇਹੀ ਸਮਝਦੇ ਆ ਕਿ ਸਾਡੇ ਲਈ ਇਹ ਆ, ਬਾਕੀ ਗਏ ਟੱਠੇ ਖੂਹ 'ਚ। ਰਾਜਨੀਤੀ, ਜਾਤ ਪਾਤ ਸਭ ਕੁਛ ਗਿਆ ਪਿੱਛੇ, ਪਹਾੜ 'ਚ ਗਿਆ ਸਭ ਕੁਛ, ਅਸੀਂ ਇਸ ਬੰਦੇ ਦੇ ਨਾਲ ਤੁਰਾਂਗੇ, ਖੜਾਂਗੇ। ਤਾਂ ਜਦੋਂ ਇਹ ਚੀਜ਼ ਆਉਂਦੀ ਹੈ, ਫਿਰ ਦੂਜੀ ਪਾਰਟੀ ਹੈ ਜਿਹੜੀ, ਉਹ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰਦੀ ਹੈ ਕਿ ਅਸੀਂ ਵੀ ਇਹਨਾਂ ਦੀ ਹਮਦਰਦੀ ਹੈ ਜਿਹੜੀ ਉਹ ਆਪਣੇ ਨਾਲ ਜੋੜੀਏ। ਸੋ ਜ਼ਰੂਰਤ ਇਹ ਹੈ ਕਿ ਪ੍ਰੈਸ ਨੋਟ ਤੋਂ ਅੱਗੇ ਵੱਧ ਕੇ ਇਸ ਅਕੈਡਮਿਕ ਸੈਸ਼ਨ ਦੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਖੜਿਆ ਜਾਵੇ ਜਿਨ੍ਹਾਂ ਦੇ ਮਾਪੇ ਆਪਣਾ ਖੂਨ ਵੇਚ ਕੇ ਇਹਨਾਂ ਨੂੰ ਪੜ੍ਹਾ ਰਹੇ ਆ, ਖੂਨ ਡੋਲ ਕੇ ਪੜ੍ਹਾ ਰਹੇ ਆ, ਪੇਟ ਕੱਟ ਕੇ ਪੜ੍ਹਾ ਰਹੇ ਆ। ਬਹੁਤ ਵੱਡੀ ਲੁੱਟ ਹੁੰਦੀ ਆ। ਔਰ ਇੱਕ ਤਾਂ ਲੈਂਡ ਮਾਫੀਆ, ਸੈਂਡ ਮਾਫੀਆ, ਫਲਾ ਮਾਫੀਆ, ਟਮਕਾ ਮਾਫੀਆ, ਇਹ ਤਾਂ ਸਾਰਿਆਂ ਨੇ ਸੁਣਿਆ। ਹੁਣ ਇੱਕ ਸਿੱਖਿਆ ਮਹਿਕਮੇ ਵਾਲਾ ਵੀ ਇਹ ਜਿਹੜਾ ਇੱਕ ਮਾਫੀਆ ਅੱਜ ਉਹ ਸਿੱਖਿਆ ਕਾਰੋਬਾਰ ਚਲਾਉਂਦਾ। ਸੋ ਇਸ ਮਾਫੀਆ ਦੇ ਖਿਲਾਫ ਜੇ ਇਸ ਤਰ੍ਹਾਂ ਕੋਈ ਸਿਆਸੀ ਤਨਜ਼ੀਮ ਡਟਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਲੋਕਾਂ ਲਈ ਇਹ ਬਹੁਤ ਵੱਡਾ ਰਾਹਤ ਕਾਰਜ ਹੋਊਗਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੱਧਰ ਤੇ ਕਿਉਂ ਨਹੀਂ ਕਰ ਸਕਦਾ, ਕਿਉਂਕਿ ਇਹਦੇ ਲਈ ਤੇ ਹੁਣ ਤੁਹਾਨੂੰ ਜੇਤਲੀ ਕੋਲ ਨਹੀਂ ਨਾ ਜਾਣਾ ਪੈਣਾ, ਇਹਦੇ ਲਈ ਤੇ ਤੁਹਾਨੂੰ ਮੋਦੀ ਕੋਲ ਜਾ ਕੇ ਝੋਲੀ ਨਹੀਂ ਅੱਡਣ ਦੀ ਜ਼ਰੂਰਤ। ਇਹ ਤਾਂ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਕਰ ਸਕਦੇ ਹੋ ਨਾ, ਸਾਰੀਆਂ ਚੀਜ਼ਾਂ ਠੀਕ ਕਰ ਸਕਦੇ ਹੋ।
ਤਾਂ ਜ਼ਰੂਰਤ ਆ ਕਿ ਨੌਬਤ ਆਵੇ ਹੀ ਨਾ। ਤੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਕਰਦਾ ਤੇ ਫਿਰ ਓਪੋਜੀਸ਼ਨ ਦਾ ਇਹੋ ਰੋਲ ਬਣਦਾ, ਚਾਹੇ ਉਹ ਅਕਾਲੀ ਹੋਣ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ। ਉਹ ਜ਼ਮੀਨੀ ਪੱਧਰ ਤੇ, ਇਹ ਨਹੀਂ ਹੈ ਕਿ ਫੇਸਬੁੱਕ ਤੇ ਲਾਈਵ ਹੋ ਕੇ ਕਹਿਣ ਚੱਕ ਦਿਓ ਫਟੇ ਅਸੀਂ ਤੁਹਾਡੇ ਮਗਰ ਖੜੇ ਆ। ਜ਼ਮੀਨੀ ਪੱਧਰ ਤੇ ਜਾ ਕੇ ਉਹਨਾਂ ਪੇਰੈਂਟਸ ਦੇ ਨਾਲ ਖੜਨ ਜਿਨ੍ਹਾਂ ਦੀ ਅੱਜ ਬਹੁਤ ਵੱਡੇ ਪੱਧਰ ਤੇ ਲੁੱਟ ਚੱਲ ਰਹੀ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ ਵੀ ਕਾਂਗਰਸੀ ਦੀ ਜਿਹੜੀ ਇੱਕ ਬਾਗੀ ਉਮੀਦਵਾਰ ਆ, ਕਹਿੰਦੇ ਕਰ ਰਹੀ ਸੀ ਮੀਟਿੰਗ ਤੇ ਪੁਲਿਸ ਨੇ ਪਤੀ ਚੱਕ ਲਿਆ। ਇਹ ਵੀ ਇੱਕ ਸਿਆਪਾ ਹੀ ਆ। ਇੱਕ ਤੇ ਬੰਦਾ ਬਾਗੀ ਹੋਵੇ, ਦੂਸਰਾ ਜਿਹਦੇ ਤੋਂ ਬਾਗੀ ਹੋਵੇ ਉਹ ਹੁਕਮਰਾਨ ਕਰਦਾ ਹੋਵੇ, ਪੁਆੜਾ ਤੇ ਕੋਈ ਨਾ ਕੋਈ ਪੈਣਾ ਹੀ ਆ ਜੀ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਮੋਗੇ ਵੀ ਇੱਕ ਇਲੈਕਸ਼ਨ ਹੁੰਦੇ ਆ, ਮੋਗਾ ਕਾਰਪੋਰੇਸ਼ਨ ਤੁਹਾਨੂੰ ਪਤਾ ਹੀ ਆ ਜੀ। ਉੱਥੇ ਇੱਕ ਵਾਰਡ ਦੀ ਜਿਹੜੀ ਸੀਗੀ ਸੀਟ ਉਹ ਖਾਲੀ ਹੋ ਗਈ ਸੀਗੀ, ਉਹਦੇ ਲਈ ਚੋਣ ਹੋਣ ਡਈ ਆ, ਉਹ ਲੁਧਿਆਣੇ ਦੇ ਨਾਲ ਹੀ ਹੋਣੀ ਆ। ਤਾਂ ਉਹਦੇ ਚ ਕੀ ਆ ਕਿ ਇੱਕ ਕਾਂਗਰਸ ਦੀ ਬਾਗੀ ਉਮੀਦਵਾਰ ਜਿਹੜੀ ਆ ਉਹ ਆਜ਼ਾਦ ਝੰਡਾ ਗੱਡ ਕੇ ਖਲੋਗੀ ਕਿ ਮੈਂ ਇਲੈਕਸ਼ਨ ਲੜੂਗੀ। ਉਹਦਾ ਤਰਕ ਇਹ ਆ ਕਿ 2015 ਚ ਇਸ ਵਾਰਡ ਦੇ ਵਿੱਚੋਂ ਕਾਂਗਰਸੀ ਧੱਕੇ ਦੇ ਨਾਲ ਟਿਕਟ ਦਿੰਦੇ ਸਨ ਕਿ ਤੂੰ ਖੜ ਜਾ, ਤੂੰ ਖੜ ਜਾ, ਤੂੰ ਖੜ ਜਾ, ਕੋਈ ਟਿਕਟ ਨਹੀਂ ਸੀ ਫੜਦਾ। ਤੇ ਉਸ ਸਮੇਂ ਮੈਂ ਖੜੀ ਸਾਂ। ਤੇ ਹੁਣ ਜਦੋਂ ਕਾਂਗਰਸ ਦੇ ਹੱਕ ਚ ਵਾਹ ਵਗਣ ਲੱਗ ਪਈ ਆ, ਇਹਨਾਂ ਨੇ ਮੈਨੂੰ ਪੁੱਛਿਆ ਨਹੀਂ, ਸੋ ਲਿਹਾਜ਼ਾ ਮੇਰੇ ਨਾਲ ਜਨਤਕ ਸਮਰਥਕ ਆ ਤੇ ਮੈਂ ਆਜ਼ਾਦ ਝੰਡਾ ਗੱਡ ਕੇ ਲੜੂੰਗੀ ਚੋਣ। ਉਹ ਜਦੋਂ ਕੱਲ ਮੀਟਿੰਗ ਕਰਦੀ ਪਈ ਸੀਗੀ, ਐਨ ਉਸੇ ਮੌਕੇ ਤੇ ਪੁਲਿਸ ਦੀ ਧਾੜ ਆਈ ਆ, ਫੜ ਲਓ ਹੋ ਗਈ। ਮੀਟਿੰਗਾਂ ਮੂਟਿੰਗਾਂ ਵਾਲੇ ਜਿਹੜੇ ਸੀਗੇ ਉਹ ਤੇ ਸਾਰੇ ਇੱਧਰ ਉੱਧਰ ਹੋ ਗਏ, ਇਹਦੇ ਘਰ ਵਾਲੇ ਨੂੰ ਚੁੱਕ ਲਿਆ। ਹੁਣ ਪੁਲਿਸ ਵਾਲੇ ਕਹਿੰਦੇ ਆ ਕਿ ਦੇਖੋ 14 ਜਨਵਰੀ ਨੂੰ ਅਸੀਂ ਇੱਕ ਰਣਜੀਤ ਕੌਰ ਉਰਫ ਰਾਣੀ ਜੀ, ਇਸ ਨਾਂ ਦੀ ਔਰਤ ਨੂੰ ਫੜਿਆ ਸੀ। ਉਹਦੇ ਕੋਲੋਂ 260 ਗ੍ਰਾਮ ਨਸ਼ੀਲਾ ਪਦਾਰਥ ਸਾਨੂੰ ਬਰਾਮਦ ਹੋਇਆ ਸੀਗਾ। ਤਾਂ ਜਦੋਂ ਅਸੀਂ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹ ਜਿਹੜਾ ਇਸ ਉਮੀਦਵਾਰ ਦਾ ਪਤੀ ਹੈ ਜਿਹਦਾ ਨਾਮ ਜੋਗਿੰਦਰ ਸਿੰਘ ਆ, ਇਹ ਮਿਲਕੇ ਦੇ ਨਾਲ ਤਸਕਰੀ ਕਰਦਾ ਸੀ। ਹੁਣ ਪੁਲਿਸ ਦੇਖੋ ਕਿੱਡੀ ਬੀਬੀ ਆ, 14 ਜਨਵਰੀ ਨੂੰ ਉਹ ਉਸ ਬੀਬੀ ਨੂੰ ਫੜਦੀ ਆ ਜਿਹੜੀ ਕਿ ਤਸਕਰੀ ਦੇ ਮਾਮਲੇ ਨਾਲ ਜੁੜੀ ਹੋਈ ਆ। ਫਿਰ ਉਦੋਂ ਹੀ ਪੁੱਛ ਲੈਂਦੀ ਆ ਕਿ ਭਾਈ ਤੇਰੇ ਸੰਬੰਧ ਕਿਹਦੇ ਨਾਲ ਹੈ। ਔਰ 14 ਜਨਵਰੀ ਤੋਂ ਬਾਅਦ ਇਹ ਜਿਹੜੀ ਪੁਲਿਸ ਆ ਗੁੱਲੀ ਡੰਡਾ ਖੇਡਣ ਲੱਗ ਪੈਂਦੀ। 14 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ 1 ਮਹੀਨਾ ਇਹ ਗੁੱਲੀ ਡੰਡਾ ਖੇਡਦੇ। ਫਿਰ ਅਚਾਨਕ ਚੇਤਾ ਆਉਂਦਾ ਕਿ ਅਸੀਂ ਉਸ ਬੀਬੀ ਦੇ ਪਤੀ ਨੂੰ ਫੜਨਾ ਜਿਹੜੀ ਬੀਬੀ ਇਸ ਸਮੇਂ ਕਾਂਗਰਸ ਤੋਂ ਬਗਾਵਤ ਕਰ ਗਈ ਹੈ। ਸੋ ਇਹ ਹਾਲ ਹੈ ਪੁਲਿਸ ਵਾਲਿਆਂ ਦਾ। ਬੰਦਾ ਉਹ ਸੱਚਾ ਹੋਵੇ ਝੂਠਾ ਹੋਵੇ ਇਹ ਮਾਇਨਾ ਨਹੀਂ ਰੱਖਦਾ, ਪਰ ਟਾਈਮਿੰਗ ਜਿਹੜੀ ਹੈ ਉਹ ਮਾਇਨੇ ਰੱਖਦੀ ਹੈ ਕਿ ਦੇਖੋ ਜਿਸ ਸਮੇਂ ਉਹ ਬੀਬੀ ਬਗਾਵਤ ਕਰਕੇ ਆਜ਼ਾਦ ਚੋਣ ਲੜਦੀ ਪਈ ਆ, ਉਸ ਸਮੇਂ ਇੱਕ ਮਾਮਲਾ ਜਿਹੜਾ ਉਹ ਮਾਮਲਾ ਖੋਲਿਆ ਜਾਂਦਾ ਜਿਹੜਾ ਸਿੱਧੇ ਤੌਰ ਤੇ ਉਹਦੇ ਤੇ ਦਰਜ ਨਹੀਂ ਹੈ ਕਿਸੇ ਦੇ ਕਹਿਣ ਤੇ। ਹੁਣ ਜੇ ਕਿਸੇ ਦੇ ਕਹਿਣ ਤੇ ਮਾਮਲੇ ਦਰਜ ਹੋਣੇ ਆ ਤੇ ਸਭ ਤੋਂ ਪਹਿਲਾਂ ਤੇ ਫਿਰ ਮਾਮਲਾ ਪੰਜਾਬ ਪੁਲਿਸ ਨੂੰ ਮਜੀਠੀਆ ਦੇ ਖਿਲਾਫ ਦਰਜ ਕਰਨਾ ਚਾਹੀਦਾ ਸੀ, ਕਿਉਂਕਿ ਹਿਰਾਸਤ ਦੇ ਵਿੱਚ ਹੀ ਇੱਕ ਬੰਦੇ ਨੇ ਨਾਂ ਲਿਆ ਸੀਗਾ ਉਹਦਾ। ਸੋ ਇਹ ਇੱਕ ਮੌਕੇ ਤੇ ਤਾਂ ਕਹਿ ਦਿੰਦੇ ਆ ਕਿ ਜਿਹੜਾ ਬੰਦਾ ਹਿਰਾਸਤ ਦੇ ਵਿੱਚ ਫਸਿਆ ਉਹ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਦਾ ਵੀ ਨਾਂ ਲੈ ਸਕਦਾ। ਤੇ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਦਾ ਕੋਈ ਪੈਮਾਨਾ ਦੂਜੇ ਕਿਸੇ ਵਿਰੋਧੀ ਤੇ ਲਾਗੂ ਕਰਨਾ ਹੋਵੇ ਜਿਹੜਾ ਖਾਸ ਤੌਰ ਤੇ ਸਰਕਾਰ ਦੇ ਨਾਲ ਖਹਿੰਦਾ, ਫਿਰ ਉਦੋਂ ਆਪਣੇ ਪੈਮਾਨੇ ਨੂੰ ਰਬੜ ਦੇ ਨੱਕ ਵਾਂਗੂ ਮਰੋੜ ਕੇ ਦੂਜੇ ਪਾਸੇ ਕਰ ਲੈਂਦੀ ਹੈ। ਇਹ ਹਾਲ ਹੈ ਪੰਜਾਬ ਪੁਲਿਸ ਦਾ। ਓਦਾਂ ਚੋਣਾਂ ਦੀ ਜੇ ਆਪਾਂ ਗੱਲ ਕਰੀਏ, ਛੋਟੀ ਜਿਹੀ ਸਰਗਰਮੀ ਜਿਹੜੀ ਇੱਕ ਲੁਧਿਆਣੇ ਤੋਂ ਹੋਰ ਵੀ ਆ, ਉੱਥੇ ਜਿਹੜੇ 39 ਉਮੀਦਵਾਰ ਆਮ ਆਦਮੀ ਪਾਰਟੀ ਵਾਲਿਆਂ ਨੇ ਮੈਦਾਨ 'ਚ ਉਤਾਰੇ ਸਨ, ਉਹਨਾਂ 'ਚੋਂ 3 ਮੈਦਾਨ ਛੱਡ ਕੇ ਭੱਜ ਗਏ। ਉਹ ਕਹਿੰਦੇ ਕਿ ਸਾਥੋਂ ਨਹੀਂ ਮੱਝਾਂ ਚਾਰ ਹੁੰਦੀਆਂ, ਆਲੋਚਕ ਪੁਰਾਣੇ ਜੀ ਜੀ। ਤੇ ਬਿਲਕੁਲ ਮਿੰਟੂ ਜੀ, ਤੇ ਇਹ ਸਰੋਤਿਓ ਸੀਗੀਆਂ ਸਾਡੀਆਂ ਕੁਝ ਖਬਰਾਂ। ਤੇ ਹੁਣ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਾਂ ਸਰੋਤਿਆਂ ਦੀਆਂ ਹੁਣ ਕਾਲਸ ਲਵਾਂਗੇ। ਹੁਣ ਫੋਨ ਲਾਈਨਸ ਜਿਹੜੀਆਂ ਆਪਾਂ ਓਪਨ ਕਰਦੇ ਹਾਂ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ ਮਿੰਟੂ ਗੁਰੂਸਰੀਆ ਜੀ ਨੂੰ। ਤੇ ਨੰਬਰ ਇੱਕ ਵਾਰੀ ਫੇਰ ਦੱਸਦਾ ਜਾਵਾਂ 408 272 5200 ਤੇ ਫੋਨ ਲਾਈਨਸ ਹੁਣ ਓਪਨ ਨੇ। ਮਿਲਦੇ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ।
ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ, ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਟਰੱਕ ਡਰਾਈਵਰਜ਼ ਅਤੇ ਕੰਪਨੀਆਂ ਧਿਆਨ ਦੇਣ, ਤੁਹਾਡੇ ਲਈ ਪੇਸ਼ ਕਰਦੇ ਹਾਂ ਭਰੋਸੇਮੰਦ ਅਤੇ ਸਭ ਤੋਂ ਉન્નਤ ਇਲੈਕਟ੍ਰੋਨਿਕ ਲੌਗਬੁੱਕ ਸੋਲਿਊਸ਼ਨ ELD mandate.biz, that's BIZ ਦੇ ਉੱਤੇ। ਚਾਹੇ ਹੋਵੇ ELD ਜਾਂ AOBRD, ਇਹਨਾਂ ਦਾ ਬੰਡਲਡ ਪੈਕੇਜ ਜਿਸ ਵਿੱਚ ELD ਹਾਰਡਵੇਅਰ ਦੇ ਨਾਲ HOS, GPS ਟਰੈਕਿੰਗ, ਇਫਤਾ ਰਿਪੋਰਟਿੰਗ ਤੇ ਹੋਰ ਕਈ ਸਰਵਿਸਿਜ਼, ਇਹ ਸਭ ਕੁਝ ਦੇ ਬਹੁਤ ਬੈਸਟ ਰੇਟ ਹਨ। $25 ਪ੍ਰਤੀ ਮਹੀਨਾ ਤੋਂ ਸ਼ੁਰੂ। ਅੱਜ ਹੀ ਇਸ ਆਫਰ ਨੂੰ ਮਿਲਣ ਲਈ ਕਾਲ ਕਰੋ 1-800-604-2099 1-800-604-2099। ਸਪਲਾਈ ਸੀਮਤ। ਜੇਕਰ ਤੁਸੀਂ ਆਪਣੇ ਮੌਜੂਦਾ AOBRD ਜਾਂ ELD ਤੋਂ ਸੰਤੁਸ਼ਟ ਨਹੀਂ ਹੋ ਤੇ ਨਵੀਂ ਸਰਵਿਸ ਲੱਭ ਰਹੇ ਹੋ ਤਾਂ ਅੱਜ ਹੀ ELD mandate.biz ਵਾਲਿਆਂ ਨੂੰ ਕਾਲ ਕਰੋ 1-800-604-2099 ਦੇ ਉੱਤੇ। ਚਾਹੇ ਇੱਕ ਟਰੱਕ ਜਾਂ ਬਹੁਤ ਸਾਰੇ, ਹਰ ਇੱਕ ਦੀ ਜ਼ਰੂਰਤ ਅਨੁਸਾਰ ਯੂਜ਼ਰ ਫ੍ਰੈਂਡਲੀ ਡੈਡੀਕੇਟਿਡ ਟੈਬਲੇਟ ਡਾਟਾ ਪਲਾਨ, ਵਧੀਆ ਰੇਟ ਤੇ ELD ਸੋਲੂਸ਼ਨ ਇਹਨਾਂ ਤੋਂ ਲਓ।
ਇਸ ਵਿੱਚ ਡੈਡੀਕੇਟਿਡ ਅਕਾਊਂਟ ਮੈਨੇਜਰ ਦਾ ਵਿਕਲਪ ਵੀ ਹੈ। ਆਪਣੇ ਡਰਾਈਵਰਸ ਨੂੰ ਖੁਸ਼ ਅਤੇ ਪੂਰੇ ਕੰਪਲਾਇੰਟ ਬਣਾਓ। ਅੱਜ ਹੀ ਕਾਲ ਕਰੋ 1-800-604-2099 1-800-604-2099 ਜਾਂ ਵਿਜ਼ਿਟ ਕਰੋ eldmandate.biz, that's BIZ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਨਾਲ ਹੀ ਦੱਸ ਜਾਈਏ ਸਰੋਤਿਓ ਹੁਣ ਫੋਨ ਲਾਈਨਸ ਓਪਨ ਨੇ। ਜੇ ਤੁਹਾਡਾ ਕੋਈ ਸਵਾਲ ਹੈਗਾ ਮਿੰਟੂ ਗੁਰੂਸਰੀਆ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ ਦਾ 408-272-5200 4082725200 ਦੇ ਉੱਤੇ। ਤੇ ਮਿੰਟੂ ਜੀ ਆਪਣੇ ਸਰੋਤੇ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਸਨੀ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਨੀ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਕਹਿਣਾ ਚਾਹੁੰਦਾ ਸੀ ਭਾਜੀ ਨੂੰ ਕਿ ਇਹਦੇ ਬਾਰੇ ਦੱਸਣ, ਜੇ ਇਹ ਸਾਰੇ ਸਕੂਲ ਸਾਰੇ ਸਰਕਾਰੀ ਕਰਤੇ ਜਾਣ, ਹਸਪਤਾਲ ਸਰਕਾਰੀ ਕਰਤੇ ਜਾਣ ਤਾਂ ਕਿੰਨਾ ਫਾਇਦਾ ਹੋਊਗਾ ਪਬਲਿਕ ਨੂੰ। ਨਾਲੇ ਜਿੰਨੀਆਂ ਬੱਸਾਂ ਆ ਸਾਰੀਆਂ ਗੌਰਮੈਂਟ ਦੀਆਂ ਹੋਣ, ਜਿੰਨੇ ਕੰਮ ਗੌਰਮੈਂਟ ਦੇ ਹੋਣਗੇ ਉਹਦਾ ਪ੍ਰੋਫਿਟ ਗੌਰਮੈਂਟ ਨੂੰ ਆਊਗਾ। ਇਹ ਪ੍ਰਾਈਵੇਟ ਕਰਕੇ ਸਾਰੇ ਇਹਨਾਂ ਠੇਕੇਦਾਰਾਂ ਕੋਲ, ਲੀਡਰਾਂ ਕੋਲ ਜਾ ਰਿਹਾ ਪੈਸਾ ਪੰਜਾਬ ਦਾ। ਫਿਰ ਕਹਿੰਦੇ ਪੰਜਾਬ ਕੋਲ ਪੈਸਾ ਹੈ ਨਹੀਂ। ਠੀਕ ਹੈ। ਇਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਜੀ? ਧੰਨਵਾਦ ਸਨੀ ਜੀ। ਸਿਰੇ ਦੀ ਗੱਲ ਕੀਤੀ ਇਹਨਾਂ ਨੇ ਜੀ। ਤੁਸੀਂ ਇਹ ਦੇਖ ਲਓ ਕਿ ਅੱਜ ਆਮ ਪੰਜਾਬ ਦਾ ਪਰਿਵਾਰ ਤੁਸੀਂ ਜੇ ਜਾ ਕੇ ਦੇਖੋਗੇ ਕਿ ਸਭ ਤੋਂ ਜ਼ਿਆਦਾ ਤੁਹਾਡਾ ਬਜਟ ਕਿਹੜੀ ਚੀਜ਼ ਖਾਂਦੀ ਹੈ, ਉਹ ਰਸੋਈ ਨਹੀਂ ਹੋਏਗੀ। ਉਹ ਹੋਏਗਾ ਨਿੱਜੀ ਸਕੂਲ ਔਰ ਨਿੱਜੀ ਹਸਪਤਾਲ। ਇਹ ਦੋ ਚੀਜ਼ਾਂ ਹੋਣਗੀਆਂ। ਗੱਲ ਇਹਨਾਂ ਨੇ ਸਧਾਰਨ ਤਰੀਕੇ ਨਾਲ ਕਹੀ ਆ, ਪਰ ਬਹੁਤ ਡੂੰਘੀ ਗੱਲ ਕਹੀ ਆ ਕਿ ਜੇ ਲੋਕਾਂ ਨੂੰ ਇਹ ਦੋ ਚੀਜ਼ਾਂ ਜਨਤਕ ਤੌਰ ਤੇ ਜਾਂ ਬਹੁਤ ਸਸਤੀਆਂ ਦਰਾਂ ਤੇ ਮੁਹੱਈਆ ਕਰਵਾ ਦਿੱਤੀਆਂ ਜਾਣ ਤਾਂ ਬਹੁਤ ਸਾਰਾ ਉਜਾੜਾ ਪੰਜਾਬ ਦਾ ਬਚਾਇਆ ਜਾ ਸਕਦਾ। ਟਰਾਂਸਪੋਰਟੇਸ਼ਨ ਦਾ ਜਿਹੜਾ ਇਹਨਾਂ ਨੇ ਕਿਹਾ, ਉਹ ਤੇ ਤੁਹਾਨੂੰ ਪਤਾ ਹੀ ਹੈ। ਇਸ ਸਮੇਂ ਜਿਹੜਾ ਟਰਾਂਸਪੋਰਟ ਵਾਲਾ ਇੱਕ ਮਾਫੀਆ, ਉਹ ਛੇਤੀ ਕੀਤਿਆਂ ਪੈਰ ਨਹੀਂ ਲੱਗਣ ਦੇਵੇਗਾ ਕਿਉਂਕਿ ਬਹੁਤ ਡੂੰਘੀਆਂ ਜੜ੍ਹਾਂ ਹੋ ਗਈਆਂ ਉਹਨਾਂ ਦੀਆਂ। ਪਰ ਇਹ ਬਿਲਕੁਲ ਸੱਚ ਹੈ, ਹਕੀਕਤ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਇਆ 4 ਕੁ ਦਿਨ ਇਹਨਾਂ ਨੇ ਸਖਤਾਈ ਕੀਤੀ ਤੇ ਰੋਡਵੇਜ਼ ਦੀ 40 ਲੱਖ ਰੁਪਏ ਦੀ ਡੇਲੀ ਬੁਕਿੰਗ ਵੱਧ ਗਈ ਸੀਗੀ। ਇਹ ਮੈਂ ਨਹੀਂ ਕਹਿੰਦਾ, ਖੁਦ ਰੋਡਵੇਜ਼ ਵਾਲੇ ਕਹਿੰਦੇ ਆ ਕਿ 40 ਲੱਖ ਰੁਪਇਆ ਬੁਕਿੰਗ ਸਾਡੀ ਇੱਕ ਦਿਨ ਦੀ ਵੱਧ ਗਈ ਸੀਗੀ। ਤੇ ਤੁਸੀਂ ਆਪ ਹੀ ਸਹੀ ਜੇ ਅੰਦਾਜ਼ਾ ਲਾ ਲਓ ਕਿ ਜੇ ਜਿਹੜਾ ਫਲੀਟ ਆ ਨਿੱਜੀ ਬੱਸਾਂ ਦਾ, ਇਹਨੂੰ ਲਿਮਟਿਡ ਕਰ ਦਿੱਤਾ ਜਾਵੇ ਕਿ ਭਾਈ ਇਹ ਇੱਕ ਟਰਾਂਸਪੋਰਟਰ ਹੈ ਜਿਹੜਾ ਜਾਂ ਇੱਕ ਘਰਾਣਾ ਜਿਹੜਾ ਉਹ ਇੰਨੀਆਂ ਬੱਸਾਂ ਤੋਂ ਵੱਧ ਨਹੀਂ ਚਲਾ ਸਕਦਾ, ਇਹਦੇ ਨਾਲ ਬਹੁਤ ਫਰਕ ਪੈ ਜਾਊ। ਤੇ ਇਹ ਤੇ ਰੇਸ਼ੋ ਘਟਾਈ ਜਾਂਦੇ ਆ। ਜਿਹੜੀ ਇਹ ਟਰਾਂਸਪੋਰਟ ਪਾਲਿਸੀ ਬਣਾਈ ਬੈਠੇ ਆ ਉਹਦੇ ਚ ਤੇ ਜਿਹੜਾ ਰੋਡਵੇਜ਼ ਦਾ ਰੇਸ਼ੋ ਹਿੱਸਾ ਉਹ ਹੋਰ ਘਟਾ ਰਹੇ, ਉਹਨੂੰ ਨਿੱਜੀ ਬੱਸਾਂ ਨੂੰ ਵਧਾ ਰਹੇ ਆ, ਹਿੱਸੇਦਾਰੀ ਉਹਨਾਂ ਦੀ ਵਧਾ ਰਹੇ ਆ। ਜਿਹੜੇ ਸਟੇਟ ਹਾਈਵੇ ਆ ਨਾ ਉਹਨਾਂ ਪਰਮਿਟਾਂ ਤੇ ਇਹ ਹਿੱਸੇਦਾਰੀ ਵਧਾ ਰਹੇ ਆ। ਸੋ ਬਹੁਤ ਲਾਜ਼ਮੀ ਆ ਕਿ ਇਹਨਾਂ ਚੀਜ਼ਾਂ ਨੂੰ, ਖਾਸ ਤੌਰ ਤੇ ਸਿਹਤ ਤੇ ਸਿੱਖਿਆ, ਚਲੋ ਟਰਾਂਸਪੋਰਟ ਤਾਂ ਆਪਾਂ ਛੱਡ ਦਈਏ, ਇਹਨਾਂ ਚੀਜ਼ਾਂ ਨੂੰ ਜਾਂ ਤੇ ਜਨਤਕ ਸੇਵਾਵਾਂ ਦੇ ਅਧੀਨ ਲਿਆਂਦਾ ਜਾਵੇ ਜਾਂ ਜਿੱਦਾਂ ਇੱਕ ਪਾਲਿਸੀ ਹੈ ਆਲਰੇਡੀ। ਹੁਣ ਦੇਖੋ ਨਿੱਜੀ ਸਕੂਲਾਂ 'ਚ 25% ਗਰੀਬ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਉਣਾ ਹੁੰਦਾ। ਤੁਸੀਂ ਮੈਨੂੰ ਦੱਸੋ ਕਿ ਚੰਗਾ ਤੁਹਾਡੇ ਇਲਾਕੇ ਦਾ ਕੋਈ ਸਕੂਲ ਹੋਵੇ ਨਾਮੀ, ਕੀ ਕਦੇ ਤੁਸੀਂ ਦੇਖਿਆ ਉਹਦੇ 'ਚ ਰਕਸ਼ੇ ਵਾਲਾ ਬੱਚਾ ਪੜ੍ਹਦਾ ਹੋਵੇ, ਰਕਸ਼ੇ ਵਾਲੇ ਦਾ ਬੱਚਾ ਪੜ੍ਹਦਾ ਹੋਊ ਜਾਂ ਕਿਸੇ ਮੋਚੀ ਦਾ ਬੱਚਾ ਪੜ੍ਹਦਾ ਹੋਊ? ਕਦੇ ਕਿਸੇ ਨੇ ਵੇਖਿਆ ਕਿਸੇ ਨਿੱਜੀ ਸਕੂਲ 'ਚੋਂ ਮੋਚੀ ਦਾ ਮੁੰਡਾ ਨਿਕਲਦਾ ਹੋਵੇ? ਸੋ ਇਹ ਜ਼ਰੂਰੀ ਆ ਕਿ ਜਿਹੜਾ ਕੁਛ ਹੈ, ਚਲੋ ਘੱਟੋ ਘੱਟ 25% ਵਾਲਾ ਹੈ ਤਾਂ ਉਹ ਹੀ ਯਕੀਨੀ ਬਣਾ ਦਿੱਤਾ ਜਾਵੇ ਕਿ ਚੌਥਾ ਹਿੱਸਾ ਬੱਚੇ ਗਰੀਬਾਂ ਦੇ ਉਹਨਾਂ 'ਚ ਪੜ੍ਹਨ। ਤੇ ਜਦੋਂ ਚੌਥਾ ਹਿੱਸਾ ਜਾਣਗੇ, ਆਪੇ ਜਿਹੜੇ ਨਿੱਜੀ ਸਕੂਲ ਆ ਇਹ ਸਮਝ ਜਾਣਗੇ ਕਿ ਹੁਣ ਸਾਡਾ ਲੁੱਟ ਖਸੁੱਟ ਵਾਲਾ ਕੰਮ ਨਹੀਂ ਚੱਲੇਗਾ ਕਿਉਂਕਿ ਗਰੀਬ ਬੱਚਿਆਂ ਦਾ ਇੱਥੇ ਆਉਣਾ ਜਾਣਾ ਹੋ ਗਿਆ। ਤਾਂ ਜੇ ਸਰਕਾਰ ਨੇ ਇਹਨਾਂ ਕੁ ਕਰਾਇਆ, ਦੂਜੇ ਪਾਸੇ ਵੀ ਸਖਤਾਈ ਸਾਡੇ ਨਾਲ ਕੀਤੀ ਜਾਊਗੀ। ਸੋ ਜ਼ਰੂਰਤ ਹੈ, ਪਰ ਇਹ ਤਾਂ ਹੋਣਾ ਨਹੀਂ ਕਿਉਂਕਿ ਜਿਵੇਂ ਤੁਸੀਂ ਅਖੀਰਲਾ ਸ਼ਬਦ ਵਰਤਿਆ ਨਾ ਕਿ ਸਭ ਕੁਛ ਇਹ ਜਾਂਦਾ ਸਿਆਸੀ ਖਾਤਿਆਂ 'ਚ ਆ। ਤਾਂ ਇਹ ਜਿਹੜਾ ਸਕੂਲਾਂ ਵਾਲੇ ਲੁੱਟ ਖਸੁੱਟ ਦਾ ਸਮਾਨ ਹੈ ਨਾ, ਉਹਦੇ ਪਿੱਛੇ ਜਿਹੜੀਆਂ ਜੇਬਾਂ ਨੇ, ਬੋਝੇ ਆ ਜਿਹੜੇ, ਉਹ ਬਹੁਤੇ ਇਹਨਾਂ ਲੋਕਾਂ ਦੀ ਆ। ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਕਮਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਜੀ, ਜਿਹੜਾ ਆਪਣਾ ਬੈਂਕਾਂ ਦਾ ਘਟਾਲਾ ਹੋਇਆ ਤੇ ਇਹਦੇ ਤੇ ਛੋਟੀ ਜਿਹੀ ਟਿੱਪਣੀ ਕਰਨੀ ਮੈਂ ਵੀ। ਬੈਂਕਾਂ ਵਿੱਚ ਨੀਰਵ ਮੋਦੀ ਨਹੀਂ ਰਹਿਣ ਦਿੰਦਾ ਤੇ ਘਰਾਂ ਵਿੱਚ ਨਰਿੰਦਰ ਮੋਦੀ ਨਹੀਂ ਰਹਿਣ ਦਿੰਦਾ, ਤੇ ਗਰੀਬ ਬੰਦਾ ਜਾਊਗਾ ਕਿਤੇ। ਤੇ ਇਹਨਾਂ ਨੇ ਜਿੱਦਾਂ ਨੋਟਬੰਦੀ ਕਰਕੇ ਇੱਕ ਲੋਕਾਂ ਦਾ ਗੇਮ ਜੇ ਨਹੀਂ ਖੇਲੀ, ਪਹਿਲਾਂ ਲੋਕਾਂ ਦੇ ਘਰਾਂ 'ਚ ਪੈਸਾ ਕੱਢ ਲਿਆ, ਜਦੋਂ ਬੈਂਕਾਂ 'ਚ ਆ ਗਿਆ, ਬੈਂਕਾਂ 'ਚੋਂ ਲੈ ਕੇ ਫੁਰ ਹੋ ਗਏ, ਤਿੱਤਰ ਹੋ ਗਏ ਜੀ।
ਜੀ ਥੈਂਕ ਯੂ। ਇਹਨਾਂ ਨੇ ਸਵਾਲ ਤੇ ਨਹੀਂ ਕੀਤਾ ਰਣਬੀਰ ਸਿੰਘ ਜੀ, ਲੋਕਾਂ ਨੂੰ ਡਰਾ ਜ਼ਰੂਰ ਦਿੱਤਾ ਕਿ ਹੁਣ ਘਰਾਂ 'ਚ ਪੈਸਾ ਰੱਖੀਏ ਕਿ ਬੈਂਕਾਂ 'ਚ ਰੱਖੀਏ। ਜੀ ਘਰ ਘਰ ਮੋਦੀ, ਹਰ ਹਰ ਮੋਦੀ, ਇਹੀ ਗੱਲ ਜਿਹੜੀ ਚੌਸ਼ਪੇਰੇ ਜਿਹੜੀ ਉਹ ਚੱਲ ਰਹੀ ਆ। ਤੇ ਕੋਈ ਲੇਟੈਸਟ ਜਿਹੜਾ ਨੀਰਵ ਮੋਦੀ ਦੇ ਮਾਮਲੇ ਦੇ ਵਿੱਚ ਮਿੰਟੂ ਜੀ ਕੋਈ ਗੱਲ ਹੋਵੇ? ਉਹਦਾ ਪਾਸਪੋਰਟ ਕੈਂਸਲ ਕਰ ਦਿੱਤਾ ਇਹਨਾਂ ਨੇ ਜੀ, ਪਰ ਕੀਤਾ 4 ਹਫ਼ਤਿਆਂ ਲਈ। ਮੈਨੂੰ ਤੇ ਇਸ ਅੜੰਗੇ ਦਾ ਪਤਾ ਨਹੀਂ ਹੈ, 4 ਹਫ਼ਤਿਆਂ ਲਈ ਕੀਤਾ ਇਹਨਾਂ ਨੇ ਪਾਸਪੋਰਟ ਉਹਦਾ ਮੁਅੱਤਲ ਕਰ ਦਿੱਤਾ। ਸੋ ਉਹਦਾ ਹੁਣ ਪਤਾ ਨਹੀਂ ਕੀ ਇੰਪੈਕਟ ਪਊਗਾ ਉਹਦੇ ਤੇ। ਪਰ ਇੱਕ ਚੀਜ਼ ਜਿਹੜੀ ਇਸ ਮਾਮਲੇ 'ਚ ਪੋਜ਼ਿਟਿਵ ਢੰਗ ਨਾਲ ਦੇਖੀ ਜਾ ਸਕਦੀ, ਲਈ ਜਾ ਸਕਦੀ, ਉਹ ਇਹ ਆ ਕਿ 51 ਕਰੋੜ ਰੁਪਏ ਦੀ ਨਾਲ ਦੀ ਨਾਲ ਇਹਨਾਂ ਨੇ ਰਿਕਵਰੀ ਕਰ ਲਈ ਆ, ਕਿਉਂਕਿ ਉਹ ਬਹੁਤ ਤਕੜਾ ਕਾਰੋਬਾਰੀ ਸੀਗਾ, ਹੀਰੇ ਜਵਾਹਰਾਤ ਦਾ ਬਹੁਤ ਵੱਡਾ ਵਪਾਰੀ ਸੀਗਾ। ਉਹਦੀ ਪ੍ਰਾਪਰਟੀ ਜਿਹੜੀ ਸੀਗੀ ਨਾਲ ਦੀ ਨਾਲ ਇਹਨਾਂ ਨੇ ਕਬਜ਼ੇ 'ਚ ਲੈ ਲਈ ਆ। 5100 ਕਰੋੜ ਰੁਪਏ ਦੀ ਰਿਕਵਰੀ, ਉਹਨੂੰ ਰਿਕਵਰੀ ਤੇ ਨਹੀਂ ਗਿਣ ਸਕਦੇ ਕਿ ਜਾਨੀ 5100 ਕਰੋੜ ਰੁਪਏ ਦੀ ਪ੍ਰਾਪਰਟੀ ਹੱਥ 'ਚ ਕਰ ਲਈ ਆ। ਤਾਂ ਹੋਰ ਵੀ ਬਹੁਤ ਸਾਰੀ ਪ੍ਰਾਪਰਟੀ ਹੈ, ਦੱਸਦੇ ਕਿ ਵਸੂਲੀ ਤਾਂ ਹੋ ਜਾਊਗੀ, ਪਰ ਜਿਸ ਤਰੀਕੇ ਨਾਲ ਬੇਅਸੂਲੀ ਹੋ ਰਹੀ ਹੈ ਕਿ ਜਨਤਾ ਦਾ ਪੈਸਾ ਕਾਰਪੋਰੇਟ ਘਰਾਣਿਆਂ ਨੂੰ, ਵਪਾਰੀਆਂ ਨੂੰ, ਜਾਂ ਇਸ ਤਰ੍ਹਾਂ ਦੇ ਜਿਹੜੇ ਮਾਲੀਆ ਸਾਹਿਬ, ਮੋਦੀ ਸਾਹਿਬ, ਇਹਨਾਂ ਨੂੰ ਲੁਟਾਇਆ ਜਾ ਰਿਹਾ। ਆ ਦੇਖੋ ਨਾ ਹੁਣ ਪਿੱਛੇ ਜੇ 2,11,000 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਇੰਜੈਕਟ ਕੀਤਾ ਬੈਂਕਿੰਗ ਸੈਕਟਰ ਨੂੰ, ਉਹ 2,11,000 ਕਰੋੜ ਰੁਪਈਆ ਨਰਿੰਦਰ ਮੋਦੀ ਦੇ ਘਰੋਂ ਤੇ ਨਹੀਂ ਆਇਆ, ਜੇਤਲੀ ਸਾਹਿਬ ਨੇ ਆਪਦੇ ਗਡਾਊਨ 'ਚ ਤੇ ਨਹੀਂ ਕੱਢਿਆ, ਉਹ ਲੋਕਾਂ ਦੀਆਂ ਜੇਬਾਂ 'ਚੋਂ ਕੱਢਿਆ ਨਾ। ਲੋਕਾਂ ਦੇ ਪੈਸੇ ਦੇ ਨਾਲ ਹੁਣ ਜੇ ਅਸੀਂ ਦੇਖੀਏ ਖੁੱਲੇ ਤੌਰ ਤੇ ਗੱਲ ਫੇਰ ਆ ਜਾਣੀ ਉਹੀ ਰੋਡਵੇਜ ਵਾਲੀ ਬੱਸ ਦੀ। ਜਿਵੇਂ ਸਾਡੇ ਇੱਥੇ ਰੋਡਵੇਜ ਦੀ ਬੱਸ ਦੀ ਦੁਰਗਤ ਕਰ ਦਿੱਤੀ, ਸਾਰਾ ਬੋਝ ਹੀ ਉਹਦੇ ਤੇ ਪਾ ਦਿੱਤਾ, ਜਿੰਨੇ ਫਰੀ ਦੇ ਸਵਾਰ ਸੀ ਉਹ ਵੀ ਉਹਦੇ ਤੇ ਲੱਦ ਦਿੱਤੇ, ਜਿੰਨੀਆਂ ਵੰਗਾਰਾਂ ਸੀ ਉਹ ਵੀ ਉਹਦੇ ਹਿੱਸੇ ਪਾ ਦਿੱਤੀਆਂ, ਜਿੰਨੇ ਘਸੇ ਪੁਰਾਣੇ ਟਾਇਰ ਸੀ ਉਹ ਵੀ ਉਹਨੂੰ ਚੜਾ ਦਿੱਤੇ। ਨਤੀਜਾ ਇਹ ਹੋਇਆ ਕਿ ਉਹ ਵਿਚਾਰੀ ਖੁੱਡੇ ਲੈਣ ਲੱਗ ਗਈ। ਉਹੀ ਹਾਲ ਸਰਕਾਰੀ ਬੈਂਕਾਂ ਨਾਲ ਹੋ ਰਿਹਾ, ਜਿਹੜੇ ਜਨਤਕ ਸੈਕਟਰ ਦੇ ਬੈਂਕ ਆ ਉਹਨਾਂ ਦਾ NPA ਜਿਹੜਾ ਉਹ ਵੀ ਬਹੁਤ ਜ਼ਿਆਦਾ ਹੋ ਗਿਆ, 10 ਲੱਖ ਕਰੋੜ ਰੁਪਏ ਤੋਂ ਵੀ ਵੱਧ ਗਿਆ। ਉਹਨਾਂ ਦੇ ਵਿੱਚ ਫਰਾਡ ਵੀ ਬਹੁਤ ਵੱਧ ਗਏ ਆ। 37,000 ਕਰੋੜ ਰੁਪਏ ਦੇ ਫਰਾਡ ਜਿਹੜੇ ਆ ਉਹ 4-5 ਸਾਲਾਂ 'ਚ ਆ ਸਰਕਾਰੀ ਬੈਂਕਾਂ ਦੇ ਹੀ ਆ ਇਕੱਲਿਆਂ ਦੇ। ਨਿੱਜੀ ਬੈਂਕ ਜਿਹੜੇ ਆ ਉਹ ਕਾਮਯਾਬ ਇਹਨਾਂ ਦੇ ਨਾਲ। ਇਹਦਾ ਮਤਲਬ ਹੈ ਕਿ ਪ੍ਰਬੰਧਨ 'ਚ ਕਮੀ ਆ, ਪ੍ਰਬੰਧਨ 'ਚ ਕਮੀ ਹੈ। ਔਰ ਪ੍ਰਬੰਧ ਕੌਣ ਕਰਦਾ ਪਿਆ? ਪ੍ਰਬੰਧ ਉਹ ਲੋਕ ਕਰਦੇ ਪਏ ਜਿਹੜੇ ਕਾਰਪੋਰੇਟ ਦੇ ਕਠਪੁਤਲੀ ਆ। ਜੀ ਜੀ ਜੀ। ਅਤੇ ਮਿੰਟੂ ਜੀ ਇਹ ਵੀ ਬਹੁਤ ਹੁਣ ਰੌਲਾ ਜਿਹੜਾ ਪੈ ਰਿਹਾ, ਜਿਹੜੀ ਚਿੱਠੀ ਆ ਤੇ ਜਿਹੜੀ ਤਸਵੀਰ ਡੈਵੋਸ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਦੇ ਨਾਲ ਆ, ਜਿਹੜੇ ਕਾਂਗਰਸੀ ਆ ਉਹ ਵੀ ਇਸ ਦੀ ਕਹਿ ਲਓ ਵੀ ਪਰਛਾਵੇਂ ਤੋਂ ਬਚੇ ਨਹੀਂ ਆ। ਕੀ ਜਦੋਂ ਕੋਈ ਜਿਹੜੇ ਆ ਪ੍ਰਧਾਨ ਮੰਤਰੀ ਦੇ ਇੰਨੇ ਕਰੀਬ ਜਾਂਦਾ ਆ ਤੇ ਕੀ ਉਸ ਦੀ ਜਾਂਚ, ਬੈਕਗਰਾਊਂਡ ਚੈੱਕ ਵਗੈਰਾ ਨਹੀਂ ਕੀਤੀ ਜਾਂਦੀ ਵੀ ਇਸ ਦੇ ਉੱਤੇ ਕੋਈ ਅਜਿਹਾ ਕੇਸ ਨਹੀਂ? ਕਿਉਂਕਿ ਜਨਵਰੀ ਦੀਆਂ ਰਿਪੋਰਟਾਂ ਆ ਰਹੀਆਂ ਸੀਗੀਆਂ ਵੀ ਕੁਛ ਨਾ ਕੁਛ ਇਸ ਦੇ ਬਾਰੇ ਖੁਲਾਸਾ ਥੋੜ੍ਹਾ ਜਿਹਾ ਹੋਇਆ ਹੈ। ਇਹ ਦੱਸਦੇ ਆ ਕਿ 1 ਜਨਵਰੀ ਨੂੰ ਭੱਜ ਗਿਆ ਸੀਗਾ, ਹੁਣ ਮੀਡੀਆ ਰਿਪੋਰਟਾਂ ਤੇ ਕਹਿੰਦੀਆਂ। ਪਰ ਬੈਂਕ ਨੇ ਜਿਹੜੀ ਸ਼ਿਕਾਇਤ ਕੀਤੀ ਆ ਉਹ ਇਹ ਕੀਤੀ ਆ ਕਿ 16 ਜਨਵਰੀ ਨੂੰ ਇਹਨਾਂ ਦੀ ਫਰਮ ਆਉਂਦੀ ਆ ਸਾਡੇ ਕੋਲ। 16 ਜਨਵਰੀ ਨੂੰ ਜਦੋਂ ਫਰਮ ਆਉਂਦੀ ਆ ਉਹ ਕਹਿੰਦੀ ਆ ਕਿ ਫਰਮ 1 ਨਹੀਂ, ਫਰਮ 4 ਆਉਂਦੀਆਂ ਨੇ। ਉਹ ਕਹਿੰਦੀ ਆ ਕਿ ਸਾਨੂੰ ਤੁਹਾਡਾ ਲੈਟਰ ਆਫ ਅੰਡਰਟੇਕਿੰਗ ਚਾਹੀਦਾ। ਤੇ ਉਹ ਕਹਿੰਦੇ ਆ ਕਿ ਦੇਖੋ ਇਹਦੇ ਲਈ ਤੁਹਾਨੂੰ 110% ਕੈਸ਼ ਮਾਰਜਨ ਹੈ ਜਿਹੜਾ ਜਮ੍ਹਾਂ ਕਰਾਉਣਾ ਪੈਣਾ। ਉਹ ਜਿਹੜੀਆਂ 4 ਫਰਮਾਂ ਕਹਿੰਦੀਆਂ ਕਾਹਦਾ ਕੈਸ਼ ਮਾਰਜਨ ਅਸੀਂ ਜਮ੍ਹਾਂ ਕਰਾਈਏ, ਅਸੀਂ ਤੇ ਅੱਗੇ ਵੀ ਲੈਂਦੇ ਆ, ਸਾਡਾ ਕੰਮ ਚੱਲਦਾ, ਦੇਖੋ ਅਸੀਂ ਤੇ ਇੰਨੇ ਚਿਰ ਤੋਂ ਲੈਂਦੇ ਆਏ ਆ। ਤਾਂ ਉਹ ਜਿਹੜੇ ਅਧਿਕਾਰੀ ਸੀ ਉਹਨਾਂ ਦਾ ਮੱਥਾ ਠਣਕਿਆ ਕਿ ਕਮਾਲ ਦੀ ਗੱਲ ਹੈ ਕਿ ਇਹਨਾਂ ਦਾ ਸਾਡੇ ਇੱਥੇ ਬੈਂਕ ਦੇ ਨਾਲ ਕੋਈ ਖਾਤਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਇਹਨਾਂ ਦੀ ਕ੍ਰੈਡਿਟ ਹਿਸਟਰੀ ਨਹੀਂ ਗੀ। ਇਹ ਕਹਿੰਦੇ ਆ ਕਿ ਅਸੀਂ ਤੇ 4-5 ਸਾਲਾਂ ਤੋਂ ਨਿਰੰਤਰ ਇਹ ਲੈਣ ਦੇਣ ਕਰਦੇ ਆ। ਤਾਂ ਫਿਰ ਉਹਨਾਂ ਨੇ ਜਦੋਂ ਚੈੱਕ ਕੀਤਾ ਕੱਖ ਵੀ ਨਹੀਂ ਨਿਕਲਿਆ। ਫਿਰ ਹੌਲੀ ਹੌਲੀ ਇਹ ਘੁਟਾਲਾ ਜਿਹੜਾ ਫੜਿਆ ਗਿਆ, ਨਸ਼ਰ ਹੋ ਗਿਆ। ਉਹ ਅਸਲ 'ਚ ਕਰਦੇ ਕੀ ਸਨ? ਤੁਹਾਨੂੰ ਬਾਹਰ ਬੈਠੇ ਲੋਕਾਂ ਨੂੰ ਜ਼ਿਆਦਾ ਪਤਾ ਹੋਣਾ। ਸਵਿਫਟ ਕੋਡ ਚੱਲਦਾ ਨਾ, ਜਿੱਦਾਂ ਸਾਡੇ ਇੱਥੇ IFSC ਕੋਡ ਚੱਲਦਾ, ਤਾਂ ਉਹ ਸਵਿਫਟ ਕੋਡ ਦੇ ਵਿੱਚ ਹੀ ਹੇਰਾਫੇਰੀ ਕਰਦੇ ਸੀ। ਮਤਲਬ ਜਿਹੜਾ ਸਵਿਫਟ ਮੈਸੇਜ ਆ ਉਹ ਦੂਜੀਆਂ ਬ੍ਰਾਂਚਾਂ ਨੂੰ ਕਨਵੇ ਕਰ ਦਿੰਦੇ ਸੀਗੇ। ਪਰ ਇੱਥੋਂ ਵਾਲਾ ਜਿਹੜਾ ਉਹਨਾਂ ਦਾ ਰਿਕਾਰਡ ਸੀਗਾ PNB ਬੈਂਕ ਦਾ, ਉਸ ਰਿਕਾਰਡ ਦੇ ਵਿੱਚ ਉਹ ਐਂਟਰੀ ਨਹੀਂ ਸੀ ਦਰਜ ਕਰਦੇ। ਸੋ ਇਸ ਤਰ੍ਹਾਂ ਇਹ ਘੁਟਾਲਾ ਅੰਜਾਮ ਦਿੱਤਾ ਜਾ ਰਿਹਾ ਸੀ। ਪਰ ਹੁਣ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਨਾ ਕਿ 16 ਜਨਵਰੀ ਨੂੰ ਜਦੋਂ ਤੁਸੀਂ ਇਹ ਪਤਾ ਲਾ ਲੈਂਦੇ ਹੋ ਕਿ ਗੜਬੜ ਹੈ, ਤਾਂ ਕੀ ਤੁਸੀਂ ਇਸ ਤਰ੍ਹਾਂ ਦੇ ਬੰਦੇ ਦੇ ਖਿਲਾਫ ਕੋਈ ਅਲਰਟ ਨਹੀਂ ਜਾਰੀ ਕੀਤਾ? ਇਸ ਬੰਦੇ ਨੂੰ ਭਾਲੋ ਕਿੱਥੇ ਆ? ਫਿਰ ਕੋਈ ਤੁਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਸੂਚਨਾ ਨਹੀਂ ਦਿੰਦੇ ਕਿ ਉਸ ਬੰਦੇ ਦਾ? ਦੇਖੋ ਡੈਲੀਗੇਸ਼ਨ, ਇਹ ਹੁਣ ਜੋ ਮਰਜ਼ੀ ਕਹੀ ਜਾਣ, ਡੈਲੀਗੇਸ਼ਨ ਇਹ ਨਹੀਂ ਹੁੰਦਾ ਕਿ
ਟਾਈਮ ਦੇ ਟਾਈਮ ਤੈਅ ਹੁੰਦਾ ਕਿ ਉਹ ਬੰਦਾ ਪ੍ਰਧਾਨ ਮੰਤਰੀ ਦੇ ਨਾਲ ਜਾਊਗਾ ਜਾਂ ਉਹ ਬੰਦਾ ਪ੍ਰਧਾਨ ਮੰਤਰੀ ਦੇ ਉਸ ਡੈਲੀਗੇਸ਼ਨ 'ਚ ਸ਼ਾਮਲ ਹੋਊਗਾ। ਉਹ ਤੋਂ ਬੜੇ ਮਹੀਨੇ ਪਹਿਲਾਂ ਇਹ ਸਭ ਕੁਝ ਤੈਅ ਹੋ ਜਾਂਦਾ ਕਿ ਕਿਹੜਾ ਵਪਾਰੀ ਉੱਥੇ ਜਾਊਗਾ। ਤਾਂ ਤੁਸੀਂ ਜਦੋਂ ਪਤਾ ਲੱਗ ਗਿਆ ਕਿ ਉੱਥੇ ਸੂਚਿਤ ਨਹੀਂ ਕੀਤਾ ਪ੍ਰਧਾਨ ਮੰਤਰੀ ਦਫ਼ਤਰ ਨੂੰ, ਜੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਸੀਗਾ ਕਿ ਇਹਨਾਂ ਦਾ ਹੱਕ ਨਹੀਂ ਸੀ ਬਣਦਾ, ਉਸ ਬੰਦੇ ਨੂੰ ਉੱਥੋਂ ਹਟਾਇਆ ਜਾਂਦਾ ਡੈਲੀਗੇਸ਼ਨ 'ਚੋਂ। ਹੁਣ ਜਦੋਂ ਨਹੀਂ ਇਹਨਾਂ ਨੂੰ ਜਵਾਬ ਤੇ ਕੋਈ ਔੜਦਾ ਨਹੀਂਗਾ, ਇਹ ਕਹਿੰਦੇ ਜੀ ਕਾਂਗਰਸ ਦੇ ਟਾਈਮ ਦਾ, ਕਾਂਗਰਸੀ ਇਹ ਕਹਿੰਦੇ ਆ ਕਿ ਇਹਨਾਂ ਦੇ ਟਾਈਮ ਦਾ, ਪਰ ਲੋਕ ਕਹਿੰਦੇ ਆ ਕਿ ਸਾਨੂੰ ਤੇ ਇਹੀ ਲੱਗਦਾ ਕਿ ਤੁਹਾਡੇ ਦੋਵਾਂ ਦੇ ਟਾਈਮ ਦਾ ਹੀ ਆ। ਵਿਜੇ ਮਾਲੀਆ ਵੀ ਤੁਹਾਡੇ ਦੋਵਾਂ ਘਰਾਂ ਦਾ ਹੀ ਸਾਂਝਾ ਪ੍ਰਾਹੁਣਾ ਸੀਗਾ, ਇਹ ਵੀ ਲੱਗਦਾ ਕਿ ਤੁਹਾਡੇ ਦੋਵਾਂ ਦੇ ਦਰਮਿਆਨ ਹੀ ਇਹ ਘੁਟਾਲਾ ਹੁੰਦਾ। ਸੋ ਕਾਫੀ ਕੁਛ ਆ। ਹੁਣ ਟੈਕਨੀਕਲ ਪੱਖ ਤੋਂ ਦੇਖੀਏ ਹੋਰ ਵੀ ਚੀਜ਼ਾਂ ਨਿਕਲਣ ਦੀ ਸੰਭਾਵਨਾ, ਪਰ ਸਭ ਤੋਂ ਵੱਡਾ ਜਿਹੜਾ ਸ਼ੱਕ ਆ ਉਹ ਇਸੇ ਗੱਲ ਨੂੰ ਲੈ ਕੇ ਆ ਕਿ ਹਮੇਸ਼ਾ ਇਹ ਜਦੋਂ ਸੱਪ ਲੰਘ ਜਾਂਦਾ ਉਦੋਂ ਲੀਕਾ ਕੁੱਟ ਲੱਗ ਪੈਂਦੇ। ਵਿਜੇ ਮਾਲੀਆ, ਲਲਿਤ ਮੋਦੀ, ਫਲਾਂ ਟਮਕਾ, ਜਦੋਂ ਪੈਸਾ ਲੁੱਟ ਕੇ ਨਿਕਲ ਜਾਂਦੇ ਉਦੋਂ ਇਹ ਰੌਲਾ ਪਾ ਦਿੰਦੇ। ਜੀ ਅਗਲੇ ਕਾਲਰ ਨੇ ਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਵੀਰ, ਸਤਿ ਸ਼੍ਰੀ ਅਕਾਲ ਆਪਣਾ ਰਾਜ ਕਰਨਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਦੇਖ ਰਿਹਾ ਸੀਗਾ ਵੀ ਆਪਣਾ ਇੱਕ ਕੁਆਲਾਲੰਪੁਰ ਆਪਣਾ ਸਾਊਥ ਦੇ ਵਿੱਚ ਕੋਈ ਬਹੁਤ ਵੱਡਾ ਮੰਦਿਰ ਹੈ ਤੇ ਉਹ ਵੀ ਆਪਣਾ SGPC ਵਾਂਗੂ ਉਹਨਾਂ ਦਾ ਵੀ ਨੈਟਵਰਕ ਆਈ ਹੈ ਤੇ ਉਹ ਤਾਂ ਕਹਿੰਦੇ ਪ੍ਰਸ਼ਾਦ ਵੇਚਦੇ ਆ ਤੇ ਉਹਨਾਂ ਦੇ ਉੱਤੇ GST ਨਹੀਂ ਹੈ, ਬਲਕਿ ਉਹਨਾਂ ਦਾ GST ਜਿਹੜਾ ਨੰਬਰ ਉਹ ਵੀ ਲੈਣ ਤੋਂ ਇਹਨੇ ਕਹਿੰਦੇ ਜੇਠੀ ਨੇ ਮਨਾ ਕਰਤਾ, ਤੇ ਫਿਰ SGPC ਤੇ ਕਿਉਂ ਲਾ ਰਹੇ ਹੈ ਜੀ? ਜੀ ਥੈਂਕ ਯੂ ਜਤ ਸਿੰਘ। ਇਹ ਤੁਸੀਂ ਸਾਊਥ ਦਾ ਕੋਈ ਦੱਸ ਰਹੇ ਸੀਗੇ ਮੰਦਿਰ ਦੀ ਗੱਲ ਕਰ? ਹਾਂਜੀ ਕੁਆਲਾਲੰਪੁਰ ਕੋਈ ਸਾਊਥ ਦਾ ਮੰਦਿਰ ਆ, ਉਹਦੇ ਅੰਦਰ ਕਈ ਮੰਦਿਰ ਉਹ ਵੀ SGPC ਨੂੰ ਚੱਲਦਾ ਟਰਸਟ। ਅੱਛਾ, ਕੁਆਲਾਲੰਪੁਰ ਤਾਂ ਜੋਤ ਸਿੰਘ ਜੀ ਉਹ ਤਾਂ ਵੱਖਰਾ ਮੁਲਕ ਜਿਹੜਾ ਹੋ ਗਿਆ, ਉਸ ਦੇ ਉੱਤੇ ਪਤਾ ਨਹੀਂ ਮਲੇਸ਼ੀਆ ਦੇ ਵਿੱਚ ਯਾ ਸੋ ਉਹਦੇ ਤੇ GST ਏਦਾਂ ਮਿੰਟੂ ਜੀ ਉਦਾਂ ਲਾਗੂ ਹੋ ਸਕਦੀ? ਲੱਗਦਾ ਤਾਂ ਨਹੀਂ ਵੀ ਕਿਸੇ ਹੋਰ ਮੁਲਕ ਵਾਲਿਆਂ ਦੇ ਉੱਤੇ ਏਦਾਂ GST? ਮੇਰੇ ਖਿਆਲ ਦੇ ਨਾਲ ਭਾਰਤ ਦੀ GST ਕੀ ਲਾਗੂ ਹੋਣੀ ਹੈ, ਉਹਨਾਂ ਦੀ ਆਪਣੀ ਜੇ GST ਹੋਵੇ ਤੇ ਉਹ ਤਾਂ ਭਾਵੇਂ ਮਾਫ ਕਰ ਦੇਣਾ ਆਪਣੇ ਪੱਧਰ ਤੇ, ਪਰ ਇਸ ਤਰ੍ਹਾਂ ਦੀ ਵਿਵਸਥਾ ਇੰਡੀਆ ਨਹੀਂ ਕਰ ਸਕਦਾ ਉਹਨਾਂ ਦੇ ਦੇਸ਼। ਜੀ 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 ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ। ਮੇਰਾ ਸਵਾਲ ਹੈ ਜੀ ਭਾਈ, ਪਹਿਲਾਂ ਮਾਲੀਏ ਤੇ ਉਹ ਲੈ ਕੇ ਭੱਜ ਗਿਆ, ਉਹ ਸਟੇਟ ਬੈਂਕ ਦੇ ਜਾਂ ਰਿਜ਼ਰਵ ਬੈਂਕ ਦੇ ਪੈਸੇ ਸੀਗੇ, ਤੇ ਮੈਂ ਕਿਹਾ ਵੀ ਪੰਜਾਬ ਨੈਸ਼ਨਲ ਬੈਂਕ ਦਾ ਡੰਡਾ ਥੋੜਾ ਸਖਤ ਲੱਗਦਾ ਪਏ, ਇੱਕਦਮ ਉਹ ਹਰਕਤ ਦੇ ਵਿੱਚ ਆ ਗਿਆ ਤੇ ਉਹਨਾਂ ਦੇ ਛਾਪੇ ਮਾਰੇ ਆ, ਤੇ ਇਹਦੇ ਵਿੱਚ ਕੁਝ ਲੱਗਦਾ ਵੀ ਪੰਜਾਬ ਨੈਸ਼ਨਲ ਬੈਂਕ ਜ਼ਿਆਦਾ ਪਾਵਰਫੁਲ ਆ ਜਾਂ ਉਹਨਾਂ ਦੇ? ਜੀ ਨਹੀਂ, ਉਹਦੇ ਚ ਦੇਖੋ ਪੰਜਾਬ ਨੈਸ਼ਨਲ ਬੈਂਕ ਦਾ ਨਹੀਂਗਾ ਕੋਈ ਰੋਲ। ਸਰਦਾਰ ਸਾਹਿਬ ਗੱਲ ਇਹ ਆ ਕਿ ਉਹ ਛਾਪੇ ਮਾਰੇ ਜਾ ਕੇ ED ਨੇ ਦਵਾ ਦਵਾ, ਪਰ ਕਿਉਂਕਿ ਘੁਟਾਲੇ ਇੰਨੇ ਹੋ ਗਏ ਹੁਣ ਇਹਨਾਂ ਨੂੰ ਇੰਨਾ ਕੁ ਤੇ ਘੱਟੋ ਘੱਟ ਸਬਕ ਆ ਗਿਆ ਕਿ ਭੱਜਦੇ ਭੂਤ ਦੀ ਲੰਗੋਟੀ ਸਾਂਭ ਲਓ, ਹੋਰ ਤੇ ਕੁਛ ਮਿਲੇ ਨਾ ਮਿਲੇ, ਜਿਹੜਾ ਕੋਈ ਪਿੱਛੇ ਰਹਿ ਗਿਆ ਉਹ ਤੇ ਸਾਂਭ ਲਈਏ ਜਲਦੀ ਤੋਂ ਜਲਦੀ। ਵਿਜੇ ਮਾਲੀਆ ਵਾਲੇ ਮਾਮਲੇ ਚ ਕੀ ਹੋਇਆ ਸੀਗਾ ਕਿ ਵਿਜੇ ਮਾਲੀਆ ਨੇ ਬਹੁਤ ਸਾਰਾ ਰੁਪਈਆ ਬੈਂਕਾਂ ਚੋਂ ਕਢਾ ਕੇ ਤੇ ਇੱਧਰ ਫੋਰਨ ਕੰਟਰੀਆਂ ਚ ਭੇਜਤਾ ਸੀ, ਪਹਿਲਾਂ ਆਪਦਾ ਸਾਰਾ ਸਮਾਨ ਸਮੇਟ ਕੇ ਆਇਆ ਸੀਗਾ। ਸੋ ਇਹਨਾਂ ਨੂੰ ਇਹੀ ਸੀਗਾ ਕਿ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਅਸੀਂ ਲੱਭਦੇ ਫਿਰੀਏ ਉਹ ਜਿਹੜਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਾਂਦੇ ਚੋਰ ਦੀ ਆਂਦੇ ਹੁੰਦੇ ਨਾ ਕਿ ਧੋਤੀ ਸਹੀ, ਤਾਂ ਉਹ ਭੱਜਦੇ ਚੋਰ ਦੀ ਉਹਨਾਂ ਨੇ ਜਿਹੜੀ ਸੀਗੀ ਉਹ ਲਾ ਲਈ ਆ। ਬਸ ਇਹੀ ਆ ਕਿ ਬਚਾ ਲਈਏ ਜਿੰਨਾ। ਉਹਦੇ ਚ ਨੈਸ਼ਨਲ ਬੈਂਕ ਦਾ ਕੋਈ ਉਹ ਨਹੀਂ ਹੈਗਾ, ਇਹ ED ਨੇ ਛਾਪੇ ਮਾਰੇ, CBI ਨੇ ਛਾਪੇ ਮਾਰੇ ਆ। ਹੁਣ ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਆ ਨਾ ਉਹ ਇਹ ਆ ਕਿ ਪੰਜਾਬ ਨੈਸ਼ਨਲ ਬੈਂਕ ਨੂੰ ਤੇ ਉਲਟਾ ਅਸੀਂ ਸਵਾਲ ਕਰ ਸਕਦੇ ਹਾਂ ਕਿ ਜਦੋਂ ਤੁਸੀਂ ਸਾਲਾਨਾ ਇਹ ਹਿਸਾਬ ਕਿਤਾਬ ਕਰਦੇ ਹੋ ਜਾਂ ਤਿਮਾਹੀ ਵਾਲਾ ਹਿਸਾਬ ਕਿਤਾਬ ਕਰਦੇ ਹੋ, ਬੈਂਕਾਂ ਦਾ ਇੱਕ ਤਿਮਾਹੀ ਹਿਸਾਬ ਕਿਤਾਬ ਹੁੰਦਾ, ਇੱਕ ਸਾਲਾਂ ਦਾ ਹਿਸਾਬ ਕਿਤਾਬ ਹੁੰਦਾ। ਜਿਹੜਾ ਸਾਲਾਨਾ ਹਿਸਾਬ ਕਿਤਾਬ ਹੁੰਦਾ ਜਾਂ ਜਿਹੜਾ ਤੁਹਾਡਾ ਤਿਮਾਹੀ ਆਡਿਟ ਹੁੰਦਾ, ਕੀ ਤੁਸੀਂ ਉਹਦੇ ਚ ਏਡਾ ਵੱਡਾ ਫਰਾਡ ਜਿਹੜਾ ਤੁਸੀਂ ਕਹਿੰਦੇ ਹੋ ਕਿ 2011 ਤੋਂ ਤੁਰਦਾ ਆ ਰਿਹਾ ਸੀਗਾ, ਉਹਨੂੰ ਅੱਜ ਤੱਕ ਤੁਸੀਂ ਫੜਿਆ ਹੀ ਨਹੀਂ? ਇਹਦਾ ਮਤਲਬ ਕਿ ਤੁਹਾਡੇ ਪ੍ਰਬੰਧ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਆ। ਔਰ ਇਹਦੇ ਚ RBI ਨੂੰ ਵੀ ਸਵਾਲ ਕੀਤੇ ਜਾ ਸਕਦੇ ਆ ਨਾ ਕਿ ਦੇਖੋ ਤੁਹਾਡੇ ਬੈਂਕਿੰਗ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀ ਸੰਨਮਾਰੀ ਹੋ ਜਾਂਦੀ ਆ ਕਿ ਅਰਬਾਂ ਰੁਪਈਆਂ ਦਾ ਖਰਬਾਂ ਰੁਪਈਆਂ ਦਾ ਜਿਹੜਾ ਇਹ ਲਾਸ ਹੋ ਜਾਂਦਾ ਬੈਂਕ ਨੂੰ, ਤੁਹਾਡੇ ਬੈਂਕ ਨੂੰ, ਔਰ ਜਦ ਤੁਹਾਡੀ ਵਿਵਸਥਾ ਨੂੰ ਪਤਾ ਹੀ ਨਹੀਂ ਲੱਗਦਾ। ਸਭ ਤੋਂ ਵੱਡੀ ਗੱਲ ਤੇ RBI ਦੀ ਜ਼ਿੰਮੇਵਾਰੀ ਦੀ ਵੀ ਹੈ ਨਾ ਕਿ RBI ਕਰ ਕੀ ਰਹੀ ਆ। ਜੀ 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 ਬਿਲਕੁਲ। ਅਗਲੇ ਆਪਣੇ ਕਾਲਰ ਆਪਣੇ ਨਾਲ ਜੁੜੇ ਨੇ ਜਸਵੰਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਜੀ, ਆ ਜਿਹੜਾ ਬੈਂਕਾਂ ਦੀ ਕੁਛ ਤੁਸੀਂ ਗੱਲ ਕਰਦੇ ਸੀ, ਮੈਂ ਸੁਣਿਆ ਨਹੀਂ ਉਹ ਚੰਗੀ ਤਰ੍ਹਾਂ। ਬੈਂਕਾਂ 'ਚ ਕੋਈ ਜਿੱਦਾਂ ਆਪਣੇ ਲੋਕਾਂ, ਹੁਣ ਅਸੀਂ ਜਾਂਦੇ ਉੱਥੇ ਇੰਡੀਆ ਤੇ ਆਪਣੇ ਲੋਕਾਂ ਲਈ ਕੋਈ ਜਾਂ ਆਮ ਲੋਕਾਂ ਲਈ ਲਿਮਿਟ ਆ ਕਿ ਕਿੰਨੇ ਪੈਸੇ ਰੱਖ ਸਕਦੇ ਆ ਜਾਂ ਕਿ ਕੋਈ ਇਸ ਗੱਲ ਦੇ ਉੱਤੇ ਨਹੀਂ ਹੈਗਾ?
ਤੇ ਦੂਜੀ ਗੱਲ ਹੈ ਕਿ ਆਧਾਰ ਕਾਰਡ ਦਾ ਉਦੋਂ ਨੰਬਰ ਆ ਪਿੱਛੇ ਬਹੁਤ ਰੌਲਾ ਪਿਆ ਸੀ, ਉਹਦੇ ਬਾਰੇ ਕੀ ਖਬਰ? ਇਹਨਾਂ ਦੋਹਾਂ ਗੱਲਾਂ ਦਾ ਪਲੀਜ਼ ਦੱਸਿਓ। ਇਹ ਬੈਂਕਾਂ ਦੇ ਵਿੱਚ ਕਿਹੜਾ ਜਿਹੜਾ NRI ਦਾ ਖਾਤਾ ਪੁੱਛਦੇ ਜਾਂ ਨਾਰਮਲ ਖਾਤਾ? ਮੈਨੂੰ ਲੱਗਦਾ ਰੈਗੂਲਰ ਪੁਰਾਣੇ ਸ਼ਾਇਦ ਕਈਆਂ ਦੇ ਅਕਾਊਂਟ ਉੱਥੇ ਹੈਗੇ ਅਜੇ ਵੀ ਚੱਲ ਰਹੇ ਆ ਸ਼ਾਇਦ ਜੀ। ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਰੱਖ ਸਕਦੇ ਹੋ, ਕੋਈ ਲਿਮਿਟ ਨਹੀਂ ਹੈਗੀ ਉਹਦੇ 'ਚ। ਇਹ ਆ ਕਿ ਤੁਹਾਨੂੰ ਹੁਣ ਜੇ ਤੁਸੀਂ ਬੈਂਕ 'ਚ ਰੱਖਦੇ ਹੋ ਤਾਂ ਇਹ ਪੈਨ ਕਾਰਡ ਜਿਹੜਾ ਉਹ ਜ਼ਰੂਰੀ ਕੀਤਾ ਇਹਨਾਂ ਨੇ ਮੇਰੇ ਖਿਆਲ ਦੇ ਨਾਲ। ਪੈਨ ਕਾਰਡ ਲੈਂਦੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਇਨਕਮ ਟੈਕਸ ਦੇ ਨਾਲ ਬਣਦਾ ਹਿਸਾਬ ਕਿਤਾਬ ਉਹ ਤੁਸੀਂ ਆਪ ਹੀ ਕਰਨਾ ਜੀ। ਸੋ ਪੈਸੇ ਦੀ ਕੋਈ ਲਿਮਟ ਨਹੀਂ ਹੈ, ਜਿੰਨਾ ਮਰਜ਼ੀ ਰੱਖ ਸਕਦੇ ਹੋ। ਬਸ ਡਰ ਤੇ ਮੋਦੀਆਂ ਤੋਂ ਲੱਗਦਾ ਵੀ ਵਰਤ ਕੇ ਕੋਈ ਹੋਰ ਲੈ ਜਾਂਦਾ। ਤੇ ਆਧਾਰ ਕਾਰਡ ਦਾ ਅਜੇ ਫੈਸਲਾ ਤਾਂ ਨਹੀਂ ਆਇਆ ਮਿੰਟੂ ਜੀ ਸੁਪਰੀਮ ਕੋਰਟ ਚੋਂ? ਨਹੀਂ, ਉਹ ਜਿਹੜੇ ਹੈਗੇ ਸਨ ਨਾ ਜਸਟਿਸ ਜਿਹੜੇ ਉਹ ਇਸ ਮਾਮਲੇ ਦੀ ਸੁਣਵਾਈ ਕਰਦੇ ਪਏ ਸਨ, ਉਹ ਛੁੱਟੀ ਤੇ ਚਲੇ ਗਏ ਅਚਾਨਕ। ਇਸ ਕਰਕੇ ਇਹ ਥੋੜਾ ਜਿਹਾ ਮਾਮਲਾ ਲਟਕ ਗਿਆ। ਉਹ ਤਾਂ ਮੈਨੂੰ ਲੱਗਦਾ ਕਿ ਹੋ ਜਾਊਗਾ ਹੱਲ, ਛੇਤੀ ਫੈਸਲਾ ਆ ਜਾਊਗਾ। ਉਹ ਜਸਟਿਸ ਸਾਹਿਬ ਜਿਹੜੇ ਆ ਉਹ ਛੁੱਟੀ ਤੇ ਚਲੇ ਗਏ ਜੀ ਜੀ। ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਮਿੰਟੂ ਜੀ ਦਾ ਨੰਬਰ ਮਿਲ ਸਕਦਾ, ਫੋਨ ਨੰਬਰ? ਸਵਾਲ ਰਾਜ ਜੀ, ਇਹ ਜਿਹੜਾ ਰਾਈਟ ਨਾਓ ਪ੍ਰੋਗਰਾਮ ਹੈਗਾ, ਜੇ ਤੁਸੀਂ ਸਵਾਲ ਪੁੱਛਣਾ ਤੇ ਮਿੰਟੂ ਜੀ ਨੂੰ ਤੁਸੀਂ ਕੰਟੈਕਟ ਡਾਇਰੈਕਟ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਮਿੰਟੂ ਜੀ ਨੂੰ ਡਾਇਰੈਕਟ ਕੰਟੈਕਟ ਉਹਨਾਂ ਦੇ ਫੇਸਬੁੱਕ ਦੇ ਜ਼ਰੀਏ ਜਿਹੜਾ ਆ ਤੁਸੀਂ ਕਰ ਸਕਦੇ ਹੋ। ਉਹਨਾਂ ਦਾ ਫੇਸਬੁੱਕ ਪੇਜ ਹੈਗਾ ਆ ਜਿਹੜਾ ਮਿੰਟੂ ਗੁਰੂਸਰੀਆ, ਪੰਜਾਬੀ ਵਿੱਚ ਵੀ ਲਿਖਿਆ, ਅੰਗਰੇਜ਼ੀ ਵਿੱਚ ਵੀ ਲਿਖਿਆ। ਤੁਸੀਂ ਫੇਸਬੁੱਕ ਦੇ ਉੱਤੇ ਸ਼ੇਅਰ ਕਰ ਜਿਹੜਾ ਉਸਨੂੰ ਸਰਚ ਕਰਕੇ ਤੁਸੀਂ ਉਹਨਾਂ ਨਾਲ ਡਾਇਰੈਕਟ ਕੰਟੈਕਟ ਜਿਹੜਾ ਤੁਸੀਂ ਬਣਾ ਸਕਦੇ ਹੋ। ਤੇ ਮਿੰਟੂ ਜੀ ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਸਨੀ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਜੀ, ਮੈਂ ਜਿੰਨੇ ਕੁ ਨੌਲੇਜ ਰੱਖਦਾ ਆ ਦੋਨੋਂ ਪਾਰਟੀਆਂ ਇੱਕੋ ਹੀ ਆ, ਲੁੱਟ ਕੇ ਖਾਈ ਜਾਂਦੀਆਂ ਕੰਟਰੀ ਨੂੰ, ਤਾਂ ਲੋਕੀ ਆ ਭੁੱਲ ਜਾਂਦੇ ਆ। ਹੁਣ ਇਹ ਨਹੀਂ ਇੰਨਾ ਖਰਾਬ ਕਰ ਦੇਣਾ, ਲੋਕਾਂ ਨੂੰ ਤੰਗ ਕਰ ਦੇਣਾ, ਲੋਕਾਂ ਨੇ ਕਹਿਣਾ ਜਦੋਂ ਕਾਂਗਰਸ ਚੰਗੀ ਸੀ, ਕਾਂਗਰਸ ਨੇ ਹੋਣਾ ਉਹਨੇ ਇੰਨਾ ਲੁੱਟਣਾ, ਉਹਨੇ ਕਹਿਣਾ ਵੀ BJP ਚੰਗੀ ਸੀ। ਬੰਦੇ ਜਾਣ ਕਿੱਧਰ? ਦੋ ਪਾਰਟੀਆਂ ਨੇ ਸਨੀ ਜੀ, ਤੁਸੀਂ ਕਹੋ ਵੀ ਸਾਰੀਆਂ ਹੀ ਪਾਰਟੀਆਂ ਜਿੰਨੀਆਂ ਵੀ ਉੱਥੇ ਬਸ ਜਿਹੜੇ ਇਹਨਾਂ ਨੂੰ ਟੁੱਟ ਕੇ ਜਾਂਦੇ ਆ, ਕੁਛ ਲਾਲੂ ਵਰਗੇ, ਮੁਲਾਇਮ ਵਰਗੇ, ਹੋਰ ਜਿਹੜੇ ਸ਼ਰਦ ਪਵਾਰ, ਉਹ ਸਾਰੇ ਚੋਰ ਆ। ਕੋਈ ਚੀਨੀ ਘੁਟਾਲੇ ਚ, ਕੋਈ ਕਿਸੇ ਚ, ਕੋਈ ਚਾਰਾ ਘੁਟਾਲਾ ਖਾ ਗਿਆ, ਜਾਵੇ ਪਬਲਿਕ ਕਿੱਥੇ ਜਾਵੇ? ਸਹੀ ਗੱਲ ਆ ਜੀ। ਇਹਦਾ ਮਤਲਬ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਕੈਪਟਨ ਹੁਣ ਅਕਾਲੀਆਂ ਦਾ ਪ੍ਰਚਾਰ ਕਰੀ ਜਾਂਦਾ, ਉਹਨਾਂ ਨੂੰ ਮਜ਼ਬੂਤ ਕਰੀ ਜਾਂਦਾ। ਆਉਣ ਵਾਲੇ ਸਮੇਂ 'ਚ ਉਹਨਾਂ ਲਈ ਗਰਾਊਂਡ ਤਿਆਰ ਕਰ ਦਈਏ, ਤਾਂ ਹੀ ਤਾਂ ਵਾਰੀਆਂ ਵੱਜੀਆਂ ਇਹਨਾਂ ਦੀਆਂ। ਯਾਰ ਇਹ ਤੇ ਹੈ ਇੱਥੇ ਦਾ ਹਾਲ। ਬਿਲਕੁਲ ਜਿਹੜਾ ਤੁਸੀਂ ਲਾਲੂ ਪ੍ਰਸਾਦ ਯਾਦਵ ਰਾਮ ਬਾਰੇ ਕਿਹਾ, ਮੈਂ ਤੇ ਉਹਨਾਂ ਬਾਰੇ ਕੁਛ ਨਹੀਂ ਕਹਿਣਾ ਜਿਹੜਾ ਸ਼ਬਦ ਤੁਸੀਂ ਵਰਤਿਆ, ਪਰ ਇਹ ਉਹ ਲੋਕ ਆ ਜਿਨ੍ਹਾਂ ਨੇ ਮੇਰੇ ਖਿਆਲ ਦੇ ਨਾਲ ਨਾ ਜਾਤੀ ਦੇ ਨਾਂ ਤੇ ਸਭ ਤੋਂ ਜ਼ਿਆਦਾ ਵੰਡ ਕੀਤੀ ਹੈ। ਔਰ ਫਿਰ ਕਰ ਕਰਾ ਕੇ ਕਹਿੰਦੇ ਹੈ ਜੀ ਕਿ ਸੋਸ਼ਲ ਜਸਟਿਸ ਦੇ ਮਾਮਲੇ 'ਚ ਅਸੀਂ ਮਸੀਹਾ, ਜਦ ਕਿ ਸਾਰੀ ਡੰਡ ਇਹਨਾਂ ਲੋਕਾਂ ਨੇ ਲਾਈ ਹੋਈ ਆ। ਕੋਈ ਯਾਦਵਾਂ ਦੀ ਰਾਜਨੀਤੀ ਕਰੀ ਜਾਂਦਾ, ਕੋਈ ਦਲਿਤਾਂ ਦੀ ਰਾਜਨੀਤੀ ਕਰੀ ਜਾਂਦਾ। ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋਣ ਦੇ ਰਹੇ ਲੋਕ। ਸੋ ਸਭ ਤੋਂ ਮਾੜੀ ਗੱਲ ਇਹੋ ਹੀ ਆ ਕਿ ਇਹ ਜਿਹੜੇ ਖੇਤਰੀ ਨੇਤਾ ਇਹ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡੀ ਫਿਰਦੇ, ਫਿਰਕਿਆਂ ਦੇ ਨਾਂ ਤੇ ਵੰਡੀ ਫਿਰਦੇ, ਤੇ ਜਿਹੜੇ ਕੌਮੀ ਨੇਤਾ ਉਹਨਾਂ ਨੂੰ ਤੇ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ। ਇੱਕ ਪਾਸੇ ਰਾਸ਼ਟਰਵਾਦੀ ਆ, ਦੂਜੇ ਪਾਸੇ ਉਹ ਗਾਂਧੀ ਲੈਗਸੀ ਆ, ਬਸ ਉਹ ਤੁਰੀ ਜਾਂਦੀ ਆਪੋ ਵਿੱਚ ਦੀ। ਜੀ ਜੀ। ਤੇ ਆਪਣੇ ਅਗਲੇ ਕਾਲਰ ਨੇ ਜੱਸੀ ਗਿੱਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਜੱਸੀ ਗਿੱਲ ਕਿਹਾ? ਹਾਂਜੀ ਜੱਸੀ ਗਿੱਲ ਜੀ। ਹਾਂਜੀ ਰਾਜ ਜੀ ਸਤਿ ਸ਼੍ਰੀ ਅਕਾਲ, ਤੇ ਮੈਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਕਰੀ ਸੀ ਡੋਪ ਟੈਸਟ ਦੀ, ਤੇ ਆਹ ਜਿਹੜਾ ਆਪਣਾ ਜੀ ਬਾਦਲ ਸਾਹਿਬ ਜੱਟ ਦੇ ਜੱਟ ਛੱਡੀ ਜਾਂਦੇ ਹੈਗੇ, ਅਸੀਂ ਆਹ ਕੀਤਾ ਤੇ ਇਹਨਾਂ ਨੇ ਕਦੋਂ ਪਾਉਣਗੇ ਡੋਪ ਟੈਸਟ? ਤੁਸੀਂ ਦੱਸੋ ਮਾੜੇ ਮੰਜ ਜੀ। ਜੀ ਥੈਂਕ ਯੂ ਜੀ। ਨਹੀਂ ਇਹ ਦੇਖੋ, ਇਹਨਾਂ ਦੇ ਡੋਪ ਟੈਸਟ ਵਾਲਾ ਕੰਮ ਹੈ ਨਾ ਜਿਹੜਾ ਭਗਵੰਤ ਮਾਨ ਪਹਿਲਾਂ ਕਹਿੰਦਾ ਹੁੰਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ ਕਰਾਓ, ਮੈਂ ਵੀ ਕਰਾਉਣਾ। ਬਾਅਦ ਦੇ ਵਿੱਚ ਅਕਾਲੀ ਕਹਿੰਦੇ ਸੀਗੇ ਕਿ ਭਗਵੰਤ ਮਾਨ ਨੂੰ ਕਿ ਤੂੰ ਆ, ਅਸੀਂ ਕਰਾਉਂਦੇ ਆ ਤੇ ਤੂੰ ਵੀ ਆ ਕਰਾ। ਫਿਰ ਨਾ ਉਹ ਰਿਸਪੌਂਸ ਕਰਦਾ ਸੀਗਾ, ਨਾ ਉਧਰੋਂ ਰਿਸਪੌਂਸ ਹੁੰਦਾ ਸੀਗਾ। ਸੋ ਇਹਨਾਂ ਦੀ ਇਸੇ ਤਰ੍ਹਾਂ ਹੀ ਲੜਾਈ ਚੱਲਦੀ ਰਹਿੰਦੀ ਰਾਜਨੀਤੀ ਵਾਲੀ। ਇੱਕ ਵਾਰੀ ਜਥੇਦਾਰ ਤੋਤਾ ਸਿੰਘ ਨੇ ਅਸੈਂਬਲੀ 'ਚ ਸਵਾਲ ਚੁੱਕ ਦਿੱਤਾ ਸੀਗਾ ਤੇ ਦੱਸਦੇ ਕਿ ਤੋਤਾ ਸਿੰਘ ਨੂੰ ਬਾਹਰ ਲਿਆ ਕੇ ਵਾਹਵਾ ਅਕਾਲੀਆਂ ਨੇ ਝਾੜਿਆ ਚੰਬਿਆ ਸੀਗਾ ਕਿ ਕਿਹੜੇ ਵਕਤਾਂ 'ਚ ਪਾਉਣ ਲੱਗਾ ਸਾਨੂੰ ਸਾਰਿਆਂ ਨੂੰ, ਇੱਥੇ ਕਈ ਰਗੜੇ ਜਾਣਗੇ। ਕਹਿ ਰਹੇ ਇਹ ਆਪਣਾ ਇੱਕ ਪੱਖ ਹੈ ਰਾਜਨੀਤੀ ਦਾ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਡੋਪ ਟੈਸਟ ਜਿਹੜਾ ਹੈ ਉਹ ਰਾਜਨੇਤਾਵਾਂ ਦਾ ਹੋ ਨਹੀਂ ਸਕਦਾ, ਕਿਉਂਕਿ ਦੇਖੋ ਜਿਹਨੇ ਇਲੈਕਸ਼ਨ ਲੜਨਾ ਉਹ ਇੱਕ ਨਹੀਂ ਹੁੰਦਾ, ਉਮੀਦਵਾਰ ਇੱਕ ਸੀਟ ਤੋਂ ਕਿੰਨੇ ਹੁੰਦੇ ਆ।
ਡੋਪ ਟੈਸਟ ਸਾਰਿਆਂ ਦਾ ਹੋਵੇ ਜਾਂ ਤੇ ਕਿਸੇ ਅਕਾਲੀ ਪਾਰਟੀ ਦੀ ਮੰਗ ਕਰੀਏ ਜਾਂ ਆਪਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਮੰਗ ਕਰੀਏ, ਉਹ ਠੀਕ ਨਹੀਂ ਹੋਏਗਾ। ਜਾਂ ਤੇ ਵਿਵਸਥਾ ਹੀ ਇਸ ਤਰ੍ਹਾਂ ਦੀ ਹੋਏ ਕਿ ਜਿਹੜਾ ਵੀ ਕਾਗਜ਼ ਭਰੂਗਾ ਤਾਂ ਡੋਪ ਟੈਸਟ ਵਾਲੀ ਰਿਪੋਰਟ ਨਾਲ ਲੱਗੂਗੀ। ਹੁਣ ਰੌਲਾ ਇਹ ਆ ਕਿ ਰਿਪੋਰਟਾਂ ਇੱਥੇ ਜਿਹੜੀਆਂ ਉਹ ਤੇ ਹੋਮ ਡਿਲੀਵਰੀ ਹੋ ਜਾਂਦੀਆਂ ਨੇ। ਆ ਲਾਇਸੈਂਸ, ਡਰਾਈਵਿੰਗ ਲਾਇਸੈਂਸ ਹੁਣ ਥੋੜੀ ਜਿਹੀ ਸਖਤਾਈ ਹੋਈ ਆ। ਅੱਗੇ ਅਗਲੇ ਚੁੱਲ੍ਹੇ ਤੇ ਫੜਾ ਜਾਂਦੇ ਸੀਗੇ, ਕਹਿੰਦੇ ਫੋਟੋ ਦੇ ਦੇ ਤੇ ਨਾਲ ਗਾਂਧੀ ਮਾਰਕਾ ਕਾਗਜ਼ ਦੇ ਦੇ ਤੇ ਲਾਇਸੈਂਸ ਤੇਰੇ ਘਰੇ ਆ ਜਾਊਗਾ। ਜੀ ਜੀ। ਤੇ ਮਿੰਟੂ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਜਾਂਦੇ ਜਾਂਦੇ ਜਿਹੜੀ ਖਬਰ ਆ ਰਹੀ ਆ, ਕਿਉਂਕਿ ਜਿਹੜੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਦੌਰਾ ਸ਼ੁਰੂ ਹੋ ਰਿਹਾ ਆ ਜਿਹੜਾ ਭਾਰਤ ਦਾ, ਉਹਨਾਂ ਨੇ ਮਨਾ ਕਰਤਾ ਹੈ ਕੈਪਟਨ ਅਮਰਿੰਦਰ ਨੂੰ ਮਿਲਣ ਤੋਂ। ਦੇਖੋ, ਮੈਂ ਤੇ ਜਿਹੜੀ ਗੱਲ ਕਹੂੰਗਾ ਇਸ ਮਾਮਲੇ 'ਚ ਉਹ ਬੜੀ ਸਿੱਧੀ ਸਪਸ਼ਟ ਆ ਕਿ ਜਿਹੜੀ ਨਾ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਉਹ ਉਹਦੀ ਸਿਆਸੀ ਜ਼ਰੂਰਤ ਸੀ ਜੀ, ਤੇ ਜਿਹੜਾ ਹੁਣ ਜਸਟਿਨ ਟਰੂਡੋ ਹੋਰਾਂ ਨੇ ਦਾ ਖੇਡਿਆ ਇਹ ਉਹਨਾਂ ਦੀ ਸਿਆਸੀ ਜ਼ਰੂਰਤ ਹੈ। ਕਿਉਂਕਿ ਹਰੇਕ ਸਟੇਟ ਦੀ ਆਪਣੀ ਇੱਕ ਪਾਲਿਸੀ ਹੁੰਦੀ ਹੈ, ਜੋ ਉਸ ਸਟੇਟ ਨੂੰ ਰਨ ਕਰਦੀ ਹੈ ਗੌਰਮੈਂਟ, ਉਹਦੀ ਇੱਕ ਸਿਆਸੀ ਨਫੇ ਘਾਟੇ ਵਾਲੀ ਜਿਹੜੀ ਆ ਉਹ ਸੋਚਣ ਸ਼ਕਤੀ ਵੀ ਹੁੰਦੀ ਆ ਜੀ। ਸੋ ਉਹਦੇ ਅਨੁਰੂਪ ਸਵਾਲ ਵੇਖੇ ਜਾਂਦੇ ਆ, ਫਿਰ ਉਹਨਾਂ ਚੀਜ਼ਾਂ ਦੇ ਨਫੇ ਨੁਕਸਾਨ ਦੇਖੇ ਜਾਂਦੇ ਆ। ਸੋ ਉਹ ਜਿਹੜੀ ਹਾਂ ਨਾ ਵਾਲੀ ਖੇਡ ਚੱਲਦੀ ਪਈ ਆ ਪੰਜਾਬ ਤੇ ਕੈਨੇਡਾ ਦੇ ਦਰਮਿਆਨ, ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਤੇ ਜਸਟਿਨ ਟਰੂਡੋ ਦੀ ਗੌਰਮੈਂਟ ਦੇ ਦਰਮਿਆਨ, ਇਸ ਹਾਂ ਨਾ ਖੇਡ ਦੇ ਵਿੱਚ ਰਾਜਨੀਤੀ ਹੋਈ ਆ। ਖੈਰ, ਇਹ ਰਾਜਨੀਤੀ ਚੱਲਦੀ ਰਹਿਣੀ ਚਾਹੀਦੀ ਆ। ਵੈਸੇ ਜਸਟਿਨ ਟਰੂਡੋ ਸਟੇਟ ਦਾ ਹੈਡ ਆ, ਪੰਜਾਬ ਦੇ ਨਾਲ ਉਹਦਾ ਕੋਈ ਹੈ ਨਹੀਂ, ਇਹ ਸ਼ਿਸ਼ਟਾਚਾਰੀ ਮੁਲਾਕਾਤ ਕਰ ਲੈਂਦੇ ਤੇ ਠੀਕ ਸੀਗਾ, ਪਰ ਜੇ ਨਹੀਂ ਕੀਤੀ ਤੇ ਹੁਣ ਰਾਜਨੀਤੀ ਕਰਨੀ ਵੀ ਨਹੀਂ ਚਾਹੀਦੀ ਇਸ ਮੁੱਦੇ ਤੇ। ਕਿਉਂਕਿ ਕੈਨੇਡਾ ਤੇ ਭਾਰਤ ਦੋਵਾਂ ਦੇ ਰਿਸ਼ਤੇ ਹੁਣ ਠੀਕ ਨੇ, ਪਰ ਇਹ ਰਿਸ਼ਤੇ ਹੋਰ ਮਜ਼ਬੂਤ ਹੋਣੇ ਚਾਹੀਦੇ ਜਿਹੜੇ ਕਰਨੇ ਆ ਸੈਂਟਰ ਗੌਰਮੈਂਟ ਨੇ, ਔਰ ਸੈਂਟਰ ਗੌਰਮੈਂਟ ਦਾ ਦੇਖਦੇ ਆ ਕਿ ਕੀ ਰੁਖ ਰਹਿੰਦਾ। ਪਰ ਮੈਂ ਇਹ ਫਿਰ ਇੱਕ ਵਾਰੀ ਦੁਹਰਾਊਂਗਾ ਕਿ ਇਹ ਦੋਵੇਂ ਨਾਂ ਜਿਹੜੀਆਂ ਨੇ, ਉਧਰੋਂ ਵੀ ਨਾ ਉਧਰੋਂ ਵੀ ਨਾ, ਇਹ ਆਪੋ ਆਪਣੀ ਸਿਆਸੀ ਹਿੱਤ ਵਿਚਾਰ ਕੇ ਕੀਤੀਆਂ ਜਾ ਰਹੀਆਂ ਜੀ ਜੀ। ਤੇ ਬਿਲਕੁਲ, ਵੈਸੇ ਜਦੋਂ ਕਿਸੇ ਦੇਸ਼ ਦੇ ਡਿਫੈਂਸ ਮਿਨਿਸਟਰ ਨੂੰ ਮਨਾ ਕੀਤਾ ਹੋਵੇ ਤਾਂ ਫਿਰ ਕਿਤੇ ਨਾ ਕਿਤੇ, ਜਿੱਦਾਂ ਤੁਸੀਂ ਕਿਹਾ ਵੀ, ਫਿਰ ਉਹੀ ਗੱਲ ਹੈ ਨਾ, ਜੇ ਉਹ ਮੰਨ ਲਓ ਜਸਟਿਨ ਟਰੂਡੋ ਇੰਨਾ ਨਾ ਕਰਨਗੇ ਤਾਂ ਫਿਰ ਉਹਨਾਂ ਨੇ ਪਿੱਛੇ ਵੀ ਤਾਂ ਦੇਖਣਾ ਨਾ, ਪਿੱਛੇ ਜਿਹੜੀ ਹਿਲਜੁਲ ਹੋਣੀ ਹੈ। ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਖਬਰ ਤੇ ਨਜ਼ਰ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਜਿਹੜੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਤੇ ਪਰ ਇੱਕ ਬਹੁਤ ਹੀ ਮਾੜੀ ਭੈੜੀ ਖਬਰ ਜਿਹੜੀ ਅਮਰੀਕਾ ਤੋਂ ਇੱਕ ਵਾਰੀ ਫੇਰ ਜਿਹੜੀ ਆ ਰਹੀ ਆ, ਵਾਸ਼ਿੰਗਟਨ ਦੇ ਇੱਕ ਕਾਲਜ ਦੇ ਵਿੱਚ ਗੋਲੀਬਾਰੀ ਦੀ ਖਬਰ ਜਿਹੜੀ ਆਈ ਆ। ਬੜੇ ਅਫਸੋਸ ਦੇ ਨਾਲ ਆਪਾਂ ਨੂੰ ਇੱਕ ਵਾਰੀ ਫੇਰ ਇਹ ਖਬਰ ਸਾਰਿਆਂ ਦੇ ਨਾਲ ਸਾਂਝੀ ਕਰਨੀ ਪੈ ਰਹੀ ਆ। ਵਾਸ਼ਿੰਗਟਨ ਦੇ ਇੱਕ ਕਾਲਜ ਦੇ ਵਿੱਚ ਗੋਲੀਬਾਰੀ ਦੀ ਖਬਰ ਆਈ ਆ, ਸ਼ਾਟਸ ਫਾਇਰਡ ਆ। ਤੇ ਇਸ ਟਾਈਮ ਕਾਲਜ ਜਿਹੜਾ ਵਾਸ਼ਿੰਗਟਨ ਦਾ ਇਹ ਕਾਲਜ ਆ ਉਹ ਲਾਕਡਾਊਨ ਦੇ ਉੱਤੇ ਆ। ਸਿਆਟਲ ਦੇ ਨਜ਼ਦੀਕ ਇਹ ਕਾਲਜ ਜਿਹੜਾ ਉਹ ਦੱਸਿਆ ਜਾ ਰਿਹਾ ਆ। ਰੈਂਟਨ ਪੁਲਿਸ ਡਿਪਾਰਟਮੈਂਟ ਮੌਕੇ ਦੇ ਉੱਤੇ ਜਿਹੜੀ ਉਹ ਪਹੁੰਚੀ ਹੋਈ ਆ। ਹਾਈਲਾਈਨ ਕਾਲਜ ਨੇ ਜਿਹੜੇ ਆਪਣੇ ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਉੱਤੇ, ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ। ਰਾਈਟ ਨਾਓ ਇਹ ਜਿਹੜਾ ਕਹਿੰਦੇ ਆ ਵੀ ਲਾਕਡਾਊਨ ਚੱਲ ਰਿਹਾ, ਕਹਿੰਦੇ ਵੀ ਇਹ ਡਰਿਲ ਨਹੀਂ ਹੈਗੀ। ਜਿਨ੍ਹਾਂ ਦੇ ਜੇ ਕੋਈ ਬੱਚੇ ਉਸ ਕੈਂਪਸ ਦੇ ਵਿੱਚ, ਹਾਈਲਾਈਨ ਕਾਲਜ ਜਿਹੜਾ ਆ ਵਾਸ਼ਿੰਗਟਨ ਦੇ ਵਿੱਚ ਆ, ਹਾਈਲਾਈਨ ਕਮਿਊਨਿਟੀ ਕਾਲਜ ਜੇ ਉੱਥੇ ਕੋਈ ਪੜ੍ਹਦੇ ਆ ਤਾਂ ਜ਼ਰੂਰ ਉਹਨਾਂ ਦੇ ਨਾਲ ਜਲਦ ਤੋਂ ਜਲਦ ਜਿਹੜਾ ਜੀ ਉਹ ਤੁਸੀਂ ਸੰਪਰਕ ਜਿਹੜਾ ਉਹ ਬਣਾਓ। ਬਹੁਤ ਹੀ ਇੱਕ ਮਾੜੀ ਘਟਨਾ ਜਿਹੜੀ ਇਸ ਟਾਈਮ ਆਈ ਆ। ਕੀ ਹੋਇਆ, ਕਿੱਦਾਂ ਹੋਇਆ, ਇਸ ਦਾ ਥੋੜ੍ਹੇ ਚਿਰ ਦੇ ਵਿੱਚ ਜਿਹੜਾ ਪਤਾ ਲੱਗੂਗਾ, ਪਰ ਕਾਫੀ ਵੱਡੀ ਪੁਲਿਸ ਦੀ ਪ੍ਰੈਜ਼ੈਂਸ ਜਿਹੜੀ ਇਸ ਟਾਈਮ ਉੱਥੇ ਦੇਖੀ ਗਈ ਆ। ਤੇ ਕਾਲਜ ਜਿਹੜਾ ਲਾਕਡਾਊਨ ਤੇ ਆ ਕਿਉਂਕਿ ਉਹਨਾਂ ਨੂੰ ਜਿਹੜੀ ਖਬਰ ਮਿਲੀ ਆ ਵੀ ਉੱਥੇ ਗੋਲੀਆਂ ਜਿਹੜੀਆਂ ਉਹ ਚੱਲੀਆਂ ਨੇ। ਹੋਪਫੁਲੀ ਜਿਹੜੇ ਇਸ ਦੇ ਵਿੱਚ ਕੋਈ ਭੈੜੀ, ਕੋਈ ਹੋਰ ਮਾੜੀ ਖਬਰ ਜਿਹੜੀ ਆ ਜਾਨੀ ਨੁਕਸਾਨ ਦੀ ਜਿਹੜੀ ਉਹ ਨਾ ਹੀ ਆਵੇ, ਇਹੀ ਆਪਾਂ ਉਮੀਦ ਜਿਹੜੀ ਉਹ ਕਰਦੇ ਹਾਂ। ਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਜਿਹੜਾ ਜੀ ਉਹ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।